ਤੋਂ ਵੱਡਾ ਇਸ਼ੂ ਜਿਹੜੀ ਥਰਡ ਨੇਸ਼ਨ ਸੀ, ਸਿੱਖ ਨੇਸ਼ਨ, ਉਹ ਸਾਰੇ ਉਹਨਾਂ ਦੀ ਅੰਗਰੇਜ਼ਾਂ ਦੀ ਟ੍ਰਾਂਸਫਰ ਆਫ ਪਾਵਰ ਨੈਗੋਸ਼ੀਏਸ਼ਨ ਦੇ ਵਿੱਚ ਵੀ ਸਾਡੇ ਨਾਲ ਜ਼ਿਆਦਤੀ ਕੀਤੀ ਦੋਨਾਂ ਹੀ ਤਰ੍ਹਾਂ। ਜੂਨਾਗੜ੍ਹ ਨੂੰ ਫੋਰਸੀਬਲੀ ਲੈ ਕੇ ਫਿਰ ਉਹਨਾਂ ਨੇ ਆਰਟੀਫੀਸ਼ੀਅਲ ਰੈਫਰੈਂਡਮ, ਅੱਜ ਜਦੋਂ ਕਹਿੰਦੇ ਨੇ ਜੀ ਰੈਫਰੈਂਡਮ ਕੀ ਹੁੰਦਾ, ਇਹਨਾਂ ਨੂੰ ਪੁੱਛੋ, ਇਹਨਾਂ ਨੇ ਜੂਨਾਗੜ੍ਹ 'ਚ ਵੀ ਰੈਫਰੈਂਡਮ ਕਰਵਾਇਆ ਹੋਇਆ ਹੈ, ਇਹਨਾਂ ਨੇ ਹੈਦਰਾਬਾਦ 'ਚ ਵੀ ਕਰਵਾਇਆ ਹੋਇਆ ਹੈ, ਔਰ ਈਵਨ ਜਿਹੜਾ ਹੁਸੈਨੀ ਵਾਲਾ ਸ਼ਹੀਦ ਭਗਤ ਸਿੰਘ ਔਰ ਉਹਨਾਂ ਦੀ ਸਮਾਧੀ ਜਿਹੜੀ ਉਹਦੇ ਬਦਲੇ 13 ਪਿੰਡ ਦਿੱਤੇ ਹੋਏ ਨੇ। ਦੋ ਸਿੱਖ ਨੁਮਾਇੰਦੇ ਜਿਹੜੇ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਸੀ, ਭੁਪਿੰਦਰ ਸਿੰਘ ਮਾਨ ਔਰ ਸਰਦਾਰ ਹੁਕਮ ਸਿੰਘ, ਉਹਨਾਂ ਨੇ ਭਾਰਤੀ ਸੰਵਿਧਾਨ ਦੇ ਖਰੜੇ ਦੇ ਉੱਤੇ ਦਸਤਖਤ ਕਰਨ ਤੋਂ ਨਾ ਕਰ ਦਿੱਤੀ ਸੀ। ਸੋ ਡੀ ਫੈਕਟੋ ਅਸੀਂ ਕੈਪਚਰ ਹੋਏ, ਲੇਕਿਨ ਡੀ ਜੂਰਿਸ ਅਸੀਂ ਇਹਨਾਂ ਦਾ ਹਿੱਸਾ ਨਹੀਂ। IMF ਨੇ ਕਿ ਪਤਾ ਨਹੀਂ ਕਿਹਨੇ ਕਿਹਾ ਹੈ ਕਿ ਜੀ 2029 ਤੱਕ $5 ਟ੍ਰਿਲੀਅਨ ਦੀ ਸਾਡੀ ਦੁਨੀਆ ਦੀ ਵੱਡੀ ਇਕਨੋਮੀ ਬਣ ਜਾਏਗੀ। ਫੈਕਟ ਆਫ ਦਾ ਮੈਟਰ ਇਹ ਹੈ ਵੀ ਇਹ ਸਾਰੀਆਂ ਫਾਲਟ ਲਾਈਨਸ, ਜਦੋਂ ਅਸੀਂ ਇਹ ਫਾਲਟ ਲਾਈਨ, ਜਦੋਂ FAULT ਲਫ਼ਜ਼ ਹੈ, ਇਹ ਇਨਫੈਕਟ ਜਿਨ੍ਹਾਂ ਥਾਵਾਂ ਦੇ ਉੱਤੇ ਫਾਲਟ ਲਾਈਨਸ ਹੁੰਦੀਆਂ ਨੇ ਉੱਥੇ ਅਰਥਕੁਏਕ ਆਉਣ ਦੀਆਂ ਸੰਭਾਵਨਾਵਾਂ। ਫਾਲਟ ਲਾਈਨਸ ਇਹਨਾਂ ਦੀਆਂ ਇਹ ਆਰਟੀਫੀਸ਼ੀਅਲ ਯੂਨੀਅਨ ਅੰਗਰੇਜ਼ ਦੇ ਗਏ, ਸਾਊਥ ਵੀ ਇਹਨਾਂ ਦੇ ਨਾਲ ਕੋਈ ਇਲਹਾਕ ਨਹੀਂ ਰੱਖਣਾ ਚਾਹੁੰਦਾ। ਨਾਰਥ ਈਸਟ ਆਲਰੇਡੀ ਜਿਹੜਾ ਹੈ ਉਹ ਦੁਬਾਰਾ ਉੱਥੇ ਰਿਵਾਈਵਲ ਹੋ ਰਹੀ ਹੈ, ਸਾਰੀਆਂ ਮੂਵਮੈਂਟ ਸੀ। ਜੰਮੂ ਕਸ਼ਮੀਰ, ਪੰਜਾਬ ਦੇ ਹਵਾਲੇ ਨਾਲ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ। ਇਹ ਠੀਕ ਹੈ ਕਿ ਬਾਹਰੋਂ ਦੇਖਣ ਨੂੰ ਇੱਕ ਵੱਡਾ ਭਾਰਤ ਲੱਗਦਾ ਹੈ, ਦੁਨੀਆ ਦੇ ਵਿੱਚ ਵੀ ਉਹਦਾ ਲੱਗਦਾ ਹੈ ਕਿ ਜੀ ਦੇਖੋ ਉਹ ਬ੍ਰਿਕਸ ਦਾ ਮੈਂਬਰ ਹੈ ਤੇ ਫਲਾਣੇ ਦਾ ਹੈ। ਇਸ ਗੱਲ ਦਾ ਧਿਆਨ ਰਹੇ ਜਿਨ੍ਹਾਂ ਨੇ ਸੋਵੀਅਤ ਯੂਨੀਅਨ ਦਾ ਉਭਾਰ ਤੇ ਫਿਰ ਐਂਡ ਦੇਖਿਆ, ਇਹ ਜਿਹੜੇ 15 ਟੁਕੜੇ ਹੋਏ, ਇਵੇਂ ਹੀ ਇਹਨਾਂ ਨੇ ਦਬ ਕੇ ਜਿਹੜੇ ਨੇ ਉਹ ਨੱਪੇ ਹੋਏ ਸੀ। ਅਲਟੀਮੇਟਲੀ ਰਸ਼ੀਆ ਉਹੀ ਰਹਿ ਗਿਆ ਜਿਹੜਾ ਹਿਸਟੋਰੀਕਲ ਰਸ਼ੀਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਮੌਜੂਦ ਰਹਿਣਗੇ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਜੀ, ਤੇ ਉਹਨਾਂ ਦੇ ਨਾਲ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ ਮੁੱਖ ਵਿਸ਼ਾ ਆ ਕਿ ਭਾਰਤ ਦੇ ਵਿੱਚ 1947 ਤੋਂ ਬਾਅਦ ਜਿਹੜੀਆਂ ਲਹਿਰਾਂ ਖੜੀਆਂ ਹੋਈਆਂ ਆਪਣੀ ਆਜ਼ਾਦੀ ਨੂੰ ਲੈ ਕੇ, ਉਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ। ਤੇ ਡਾਕਟਰ ਸਾਹਿਬ ਦਾ ਇੱਕ ਲੰਮਾ ਤਜਰਬਾ ਆ ਖਾਲਿਸਤਾਨ ਦੇ ਸੰਘਰਸ਼ ਦੇ ਨੂੰ ਲੈ ਕੇ, ਤੇ ਓਵਰਆਲ ਜਿਹੜੀਆਂ ਮੂਵਮੈਂਟਸ, ਸਟਰਗਲਸ ਫਾਈਟ ਕੀਤੀਆਂ ਗਈਆਂ ਨੇ ਇੰਡੀਅਨ ਸਬ ਕੰਟੀਨੈਂਟ ਦੇ ਵਿੱਚ, ਉਹਨਾਂ ਨੂੰ ਲੈ ਕੇ। ਤੇ ਡਾਕਟਰ ਸਾਹਿਬ ਦੇ ਨਾਲ ਅਸੀਂ ਅੱਜ ਇਹ ਸਾਰੇ ਐਨਾਲਿਸਿਸ ਦੇ ਉੱਤੇ ਗੱਲਬਾਤ ਕਰਾਂਗੇ। ਤੇ ਡਾਕਟਰ ਸਾਹਿਬ ਤੁਹਾਨੂੰ ਮੈਂ ਜੀ ਆਇਆਂ ਨੂੰ ਕਹਿੰਦਾ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਔਰ TV84 ਦੇ ਸਮੂਹ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ, ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਡਾਕਟਰ ਸਾਹਿਬ, ਅੱਜ ਦਾ ਜਿਹੜਾ ਇਹ ਸ਼ੋਅ ਆ, ਜਿਵੇਂ ਆਪਾਂ ਹਰ ਰੋਜ਼ ਸੱਚੋ ਸੱਚ ਦਾ ਜਿਹੜਾ ਪੈਟਰਨ ਹੁੰਦਾ ਆ ਕਿ ਜਿਹੜੀਆਂ ਘਟਨਾਵਾਂ ਨੇ, ਖਬਰਾਂ ਨੇ, ਉਹਨਾਂ ਦੇ ਉੱਤੇ ਜਿਹੜਾ ਤੁਹਾਡਾ ਐਨਾਲਿਸਿਸ ਆ ਉਹ ਅਸੀਂ ਸੁਣਦੇ ਹਾਂ। ਪਰ ਅੱਜ ਦਾ ਇਹ ਪ੍ਰੋਗਰਾਮ ਅਸੀਂ ਇੱਕ ਖਾਸ ਤੌਰ ਦੇ ਉੱਤੇ ਰਿਕਾਰਡ ਕਰ ਰਹੇ ਹਾਂ ਕਿ ਜਿਹੜੀਆਂ 1947 ਤੋਂ ਬਾਅਦ ਜਦੋਂ ਭਾਰਤ ਦੀ ਅੱਜ ਮੌਜੂਦਾ ਸਟੇਟ ਦੇ ਰੂਪ 'ਚ ਫੋਰਮੇਸ਼ਨ ਹੋਈ ਆ, ਉਹ ਤੋਂ ਬਾਅਦ ਜਿਹੜੀਆਂ ਇੱਥੇ ਜਿਹੜੀਆਂ ਪੀਪਲਸ ਐਸਪੀਰੇਸ਼ਨ ਦੇ ਉੱਤੇ ਵੱਖੋ ਵੱਖ ਮੂਵਮੈਂਟ ਲਹਿਰਾਂ ਖੜੀਆਂ ਹੋਈਆਂ, ਉਹ ਉਹਨਾਂ ਦਾ ਸਫ਼ਰ ਕਿਵੇਂ ਦਾ ਰਿਹਾ, ਉਹਨਾਂ ਦੀਆਂ ਤਾਕਤਾਂ ਕੀ ਰਹੀਆਂ, ਉਹਨਾਂ ਦੀਆਂ ਕਮਜ਼ੋਰੀਆਂ ਕੀ ਰਹੀਆਂ,
ਕਿ ਜਿਹਦੇ ਕਰਕੇ ਜਿਹੜੀ ਇੰਡੀਅਨ ਸਟੇਟ ਆ ਉਹ ਕਾਫੀ ਤਿੱਖੀਆਂ ਮੂਵਮੈਂਟਸ ਨੂੰ ਵੀ ਅਸੀਂ ਦੇਖਿਆ ਕਿ ਕੰਟਰੋਲ ਕਰਨ ਦੇ ਵਿੱਚ ਕਾਮਯਾਬ ਹੋਈ ਆ, ਜਾਂ ਉਹਨਾਂ ਨੂੰ ਦਬਾਉਣ ਦੇ ਵਿੱਚ, ਚਾਹੇ ਰਿਪਰੈਸ਼ਨ ਦੇ ਨਾਲ, ਅਪਰੈਸ਼ਨ ਦੇ ਨਾਲ, ਜਾਂ ਫਿਰ ਬੰਦਿਆਂ ਦੀ ਖਰੀਦੋ ਫਰੋਖਤ ਦੇ ਨਾਲ ਉਹ ਕਾਮਯਾਬ ਰਹੀ। ਤਾਂ ਅਸੀਂ ਇੰਡੀਅਨ ਸਟੇਟ ਦੇ ਬਿਹੇਵੀਅਰ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ, ਖਾਸ ਤੌਰ ਦੇ ਉੱਤੇ ਜਿਹੜੀਆਂ ਫਰੀਡਮ ਮੂਵਮੈਂਟਸ ਨੇ ਉਹਨਾਂ ਦੇ ਸੰਦਰਭ ਦੇ ਵਿੱਚ, ਤੇ ਨਾਲ ਦੀ ਨਾਲ ਜਿਹੜਾ ਸਿੱਖ ਮੂਵਮੈਂਟ ਆ ਉਹਦੇ ਸੰਦਰਭ ਦੇ ਵਿੱਚ ਵੀ ਅਸੀਂ ਇੰਡੀਅਨ ਸਟੇਟ ਦੇ ਬਿਹੇਵੀਅਰ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਐਕਸਪੀਰੀਅੰਸ ਦੇ ਬੇਸਿਸ ਦੇ ਉੱਤੇ। ਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਮੈਂ ਮਤਲਬ ਗੱਲ ਜੇ ਇੱਥੋਂ ਸ਼ੁਰੂ ਕਰਾਂ ਕਿ 1947 ਦੇ ਵਿੱਚ ਜਦੋਂ ਟੂ ਨੇਸ਼ਨ ਥਿਊਰੀ ਦੇ ਬੇਸਿਸ ਦੇ ਉੱਤੇ ਇੰਡੀਆ ਤੇ ਪਾਕਿਸਤਾਨ ਦੀ ਫਾਰਮੇਸ਼ਨ ਹੋਈ ਆ, ਉਹ ਤੋਂ ਬਾਅਦ ਕਿਹੜੀਆਂ ਉਹ ਲਹਿਰਾਂ ਨੂੰ ਤੁਸੀਂ ਆਇਡੈਂਟੀਫਾਈ ਕਰਦੇ ਹੋ ਜਿਹੜੀਆਂ 1947 ਤੋਂ ਬਾਅਦ ਅੱਜ ਤੱਕ ਭਾਰਤ ਦੇ ਖਿਲਾਫ, ਇੰਡੀਅਨ ਐਸਟੈਬਲਿਸ਼ਮੈਂਟ ਦੇ ਖਿਲਾਫ, ਸੋਵਰੈਨਿਟੀ ਦੇ ਲਈ ਉਸ ਖਿੱਤੇ ਦੇ ਵਿੱਚ ਲੜੀਆਂ ਗਈਆਂ? ਦੇਖੋ, ਜੇ 47 ਤੋਂ ਬਾਅਦ ਜਿਸ ਮੁਲਕ ਦਾ ਨਾਮ ਭਾਰਤ ਰੱਖਿਆ ਗਿਆ, ਉਸ ਵਿਚਲੇ ਪਿਛਲੇ 80 ਸਾਲ ਦੇ ਅੱਡ-ਅੱਡ ਚੈਲੰਜਸ ਦੀ ਗੱਲ ਕਰਨੀ ਹੈ, ਤੇ ਉਸ ਤੋਂ ਪਹਿਲਾਂ ਸਾਨੂੰ ਓਵਰਆਲ ਜਿਹੜਾ ਕਲੋਨੀਅਲ ਜਾਂ ਜਿਹਨੂੰ ਅਸੀਂ ਬਸਤੀਵਾਦ ਕਹਿੰਦੇ ਹਾਂ, ਜਿਸ ਦੇ ਵਿੱਚ ਪ੍ਰੋਮੀਨੈਂਟ ਰੋਲ ਜ਼ਾਹਰ ਹੈ ਕਿ ਯੂਰਪੀਅਨ ਪਾਵਰਸ, ਉਹ ਭਾਵੇਂ ਬ੍ਰਿਟਿਸ਼ ਸੀ, ਫ੍ਰੈਂਚ ਸੀ, ਡੈਨਿਸ਼ ਸੀ, ਸਪੈਨਿਸ਼ ਸੀ, ਪੋਰਤੁਗੀਜ਼ ਸੀ, ਕੋਈ ਵੀ ਉਹਨਾਂ ਦਾ ਅੱਜ ਜਿਹੜੇ ਛੋਟਾ ਛੋਟਾ ਮੁਲਕ ਹੈ ਯੂਰਪ ਮੈਪ ਵਾਈਜ਼, ਉਹ ਸਾਡੇ ਸਬ ਕੰਟੀਨੈਂਟ ਤੋਂ ਵੀ ਘੱਟ ਏਰੀਆ ਉਹਨਾਂ ਕੋਲ, ਪਰ ਉਹਨਾਂ ਨੇ ਦੁਨੀਆ ਦਾ ਲਗਭਗ 60% ਹਿੱਸਾ ਜਿਹੜਾ ਉਸ ਵੇਲੇ ਜਿਸ ਦੇ ਵਿੱਚ ਵਸੋਂ ਸੀ, ਉਸ ਨੂੰ ਉਹਨਾਂ ਨੇ ਆਪਣੇ ਅਧਿਕਾਰ ਅਧੀਨ ਕੀਤਾ। ਔਰ ਜੇ ਬ੍ਰਿਟਿਸ਼ਰ ਜਾਂ ਫ੍ਰੈਂਚ ਦੀ ਗੱਲ ਦੇਖੀਏ ਤੇ ਉਹਨਾਂ ਨੇ ਛੋਟੇ ਜਿਹੇ ਮੁਲਕ ਨੇ ਅੱਜ ਵੀ, ਬ੍ਰਿਟਨ ਖਾਸ ਤੌਰ ਤੇ, ਪਹਿਲਾਂ ਉਹਨਾਂ ਨੇ ਆਪਣੇ ਨਾਲ ਲੱਗਦੇ ਜਿਹੜੇ ਆਇਰਲੈਂਡ ਜਾਂ ਜਿਸ ਨੂੰ ਅਸੀਂ ਸਕਾਟਲੈਂਡ ਕਹਿੰਦੇ ਆ, ਉਹਨਾਂ ਨੂੰ ਕੋਲੋਨਾਈਜ਼ ਕੀਤਾ। ਹਾਲਾਂਕਿ ਜਦੋਂ ਤੁਸੀਂ ਉਹਨਾਂ ਦੀਆਂ ਸੱਭਿਅਤਾਵਾਂ, ਉਹਨਾਂ ਦੀ ਬੋਲੀ, ਉਹਨਾਂ ਦਾ ਲਾਈਫ ਸਟਾਈਲ ਦੇਖਦੇ ਹੋ ਤੇ ਉਹ ਬਿਲਕੁਲ ਸਿਮਿਲਰ ਹੈ, ਪਰ ਉਹਨਾਂ ਨੂੰ ਕਿਵੇਂ ਉਹਨਾਂ ਨੇ ਆਇਰਲੈਂਡ, ਸਕਾਟਲੈਂਡ ਨੂੰ ਵੀ ਬਣਾ ਕੇ ਗ੍ਰੇਟ ਬ੍ਰਿਟਨ ਦੇ ਥੱਲੇ ਫਿਰ ਲਗਭਗ ਦੁਨੀਆ ਦਾ 30 ਤੋਂ 35% ਏਰੀਆ ਉਹਨਾਂ ਨੇ ਜਿਹੜਾ ਉਸ ਦੇ ਉੱਤੇ ਕਬਜ਼ਾ ਕੀਤਾ। ਸੋ ਬਹੁਤ ਵਾਰ ਜਿਹੜੇ ਅੱਜ ਜਦੋਂ ਅਸੀਂ 195 ਮੁਲਕਾਂ ਦੀ ਗੱਲ ਕਰਦੇ ਹਾਂ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਕੰਟਰੀਜ਼ ਨੇ, ਔਰ ਸ਼ਾਇਦ 60 ਤੋਂ ਜ਼ਿਆਦਾ ਦੁਨੀਆ ਦੇ ਵਿੱਚ ਉਹ ਸਪਾਟ ਨੇ ਜਿਹੜੇ ਜਿਸ ਨਕਸ਼ੇ 'ਚ ਉਹਨਾਂ ਨੂੰ ਬੰਨਿਆ ਗਿਆ, ਉਹਦੇ 'ਚੋਂ ਨਿਕਲਣ ਦੇ ਲਈ ਉਹ ਜਿਹੜੇ ਨੇ ਸੰਘਰਸ਼ਸ਼ੀਲ ਨੇ। ਇਹੀ ਕਾਰਨ ਹੈ ਕਿ ਇੱਕ ਪਾਸੇ ਜੇ ਰੈਕਗਨਾਈਜ਼ਡ ਮੁਲਕਾਂ ਦੀ ਸੰਸਥਾ UNO, ਜਿਹਨੂੰ ਅੱਜ ਕੱਲ੍ਹ UN ਕਿਹਾ ਜਾਂਦਾ, ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਸੀ, ਇੱਕ ਵੇਲੇ ਹੋਂਦ 'ਚ ਆਈ, ਤੇ ਲਗਭਗ ਉਸੇ ਪੀਰੀਅਡ ਦੇ ਵਿੱਚ ਹੀ ਇੱਕ ਹੋਰ ਸੰਸਥਾ ਜਿਹਨੂੰ UNPO ਕਿਹਾ ਜਾਂਦਾ, ਉਹ ਵੀ ਹੋਂਦ 'ਚ ਆਈ। ਔਰ UNPO ਸੀ ਕਿ ਅਨਰਿਪਰੈਜ਼ੈਂਟਡ ਨੇਸ਼ਨਸ ਐਂਡ ਪੀਪਲਸ ਆਰਗੇਨਾਈਜੇਸ਼ਨ। ਔਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਵੀ ਅੱਜ ਜਿਹੜੀਆਂ 3 ਬਾਲਟਿਕ ਸਟੇਟਾਂ ਇੰਡੀਪੈਂਡੈਂਟ ਮੁਲਕ ਨੇ, ਲਿਥੁਆਨੀਆ, ਲਾਤਵੀਆ, ਐਸਟੋਨੀਆ, ਉਹ ਕਿਸੇ ਵੇਲੇ ਜਦੋਂ 1932-33 ਦੇ ਵਿੱਚ ਹਿਟਲਰ ਤੇ ਸਟਾਲਿਨ ਜਿਹੜੇ ਇੱਕ ਦੂਸਰੇ ਦੇ ਬੜੇ ਮਿੱਤਰ ਸੀ, ਕਲੋਜ਼, ਇਹ ਤਾਂ ਬਾਅਦ ਦੇ ਵਿੱਚ ਹੌਸਟਿਲਿਟੀ ਹੋਈ, ਉਹਨਾਂ ਦੇ ਐਗਰੀਮੈਂਟ ਦੇ ਥੱਲੇ ਇਹਨੂੰ ਰਸ਼ੀਆ ਨੇ ਜਾਂ ਸਟਾਲਿਨ ਨੇ ਹੜੱਪ ਲਿਆ ਸੀ, ਲਿਥੁਆਨੀਆ, ਲਾਤਵੀਆ, ਐਸਟੋਨੀਆ ਨੂੰ। ਔਰ 47 ਤੋਂ ਬਾਅਦ ਬੇਸ਼ੱਕ ਉਹ ਸੋਵੀਅਤ ਯੂਨੀਅਨ ਦਾ ਹਿੱਸਾ ਹੀ ਰਹੇ, ਲੇਕਿਨ ਉਹਨਾਂ ਨੇ ਆਪਣੀ ਇੰਡੀਪੈਂਡੈਂਟ ਰਿਪਰੈਜ਼ੈਂਟੇਸ਼ਨ ਅਨਰਿਪਰੈਜ਼ੈਂਟਡ ਨੇਸ਼ਨਸ ਐਂਡ ਪੀਪਲਸ ਆਰਗੇਨਾਈਜੇਸ਼ਨ ਦੇ ਵਿੱਚ ਕੀਤੀ। ਹੁਣ ਅੱਜ ਉਹ UNPO ਦਾ ਹਿੱਸਾ ਨਹੀਂ ਨੇ, ਯੂਨਾਈਟਿਡ ਨੇਸ਼ਨ ਦਾ ਹਿੱਸਾ ਨੇ। ਉਸੇ ਦੌਰ ਦੇ ਵਿੱਚ ਨਾਗਾਲੈਂਡ ਵੀ ਐਜ਼ ਏ ਇੰਡੀਪੈਂਡੈਂਟ ਕੰਟਰੀ, ਉਹਦੀ ਰੈਕਗਨੀਸ਼ਨ ਜਿਹੜੀ ਹੈ UNPO ਦੇ ਵਿੱਚ ਸੀ। ਔਰ ਸ਼ਾਇਦ ਸਾਡੇ ਬਹੁਤ ਸਾਰੇ ਵੀਰਾਂ ਨੂੰ ਪਤਾ ਨਾ ਹੋਵੇ, ਵੀਰਾਂ ਭੈਣਾਂ ਨੂੰ, ਕਿ ਇੱਕ ਸਟੇਜ ਦੇ ਉੱਤੇ ਡਾਕਟਰ ਗੁਰਮੀਤ ਸਿੰਘ ਔਲਖ ਦੇ ਐਫਰਟ ਦੇ ਨਾਲ ਖਾਲਿਸਤਾਨ ਵੀ UNPO ਦਾ ਹਿੱਸਾ ਬਣ ਗਿਆ ਸੀ। ਇਹ ਵੱਖਰੀ ਕਹਾਣੀ ਹੈ ਕਿ ਵਿਦਨ ਨੋ ਟਾਈਮ ਇੰਡੀਅਨ ਗਵਰਨਮੈਂਟ ਨੇ ਪ੍ਰੈਸ਼ਰ ਪਾ ਕੇ, ਕਿਉਂਕਿ ਇਹਨਾਂ ਦੇ 4 ਚੁਫੇਰੇ ਸੈੱਲ ਵੀ ਨੇ ਔਰ ਇਨਫਲੂਐਂਸ ਵੀ ਹੈ, ਉਹਦੇ ਚੋਂ ਕਢਵਾਇਆ ਸੀ। ਮੈਂ ਇਹ ਗੱਲ ਇਸ ਲਈ ਕਹੀ ਹੈ ਕਿ ਜਦੋਂ ਅਸੀਂ ਸਬ ਕੰਟੀਨੈਂਟ ਵਿੱਚ ਲਿਆ, ਕਿਉਂਕਿ ਮੈਂ ਇਹਨੂੰ ਇਵਨ ਇੰਡੀਆ ਐਜ਼ ਏ ਕੰਟਰੀ ਕਹਿੰਦੇ ਆ ਵੀ ਮੈਨੂੰ ਜਿਹੜਾ ਮੈਂ ਅਨਕੰਫਰਟੇਬਲ ਹੁੰਦਾ ਹੈ, ਕਿਉਂਕਿ ਇਹ ਇੱਕ ਹਿਸਟਰੀ ਰਿਟਰੀਟਡ ਕਲੋਨੀਅਲ ਮੈਪ ਮੇਕਿੰਗ ਮਿਸਚਿਫ, ਜੇ ਅੰਗਰੇਜ਼ੀ ਦੇ ਮੈਂ 5 ਲਫ਼ਜ਼ ਇਸਤੇਮਾਲ ਕਰਾਂ, ਉਹ ਹੈ ਜਿਸ ਦਾ ਸ਼ਿਕਾਰ ਬੁਰੀ ਤਰ੍ਹਾਂ ਸਿੱਖ ਕੌਮ ਤਾਂ ਹੋਈ, ਸਾਨੂੰ ਤਾਂ ਉਹਨਾਂ ਨੇ ਵਿਵੀਸੈਕਟ ਕੀਤਾ, ਵਿਚਕਾਰਿਓਂ ਜਿਵੇਂ 2 ਹਿੱਸੇ ਕਰ ਦਿੱਤੇ ਜਾਂਦੇ ਨੇ। ਔਰ ਉਹਦੇ 'ਚ ਇੱਕ ਹਿੱਸਾ ਜਿਹਦੇ 'ਚੋਂ ਸਾਡੀ 40% ਦੀ ਪੋਪੂਲੇਸ਼ਨ
ਔਰ ਸਾਡਾ ਸਾਰਾ ਲਗਭਗ 80% ਹੈਰੀਟੇਜ ਜਾਂ ਵਿਰਸਾ ਉਹ ਇੱਕ ਪਾਸੇ, ਔਰ ਦੂਸਰਾ, ਔਰ ਮੈਂ ਇਹਦੇ 'ਚ ਇਹ ਵੀ ਕਹਾਂ ਕਿਉਂਕਿ ਕਈ ਵਾਰ ਅਸੀਂ ਵੀ ਟੂ ਨੇਸ਼ਨ ਥਿਊਰੀ ਦਾ ਜ਼ਿਕਰ ਕਰਦੇ ਹਾਂ ਕਿਉਂਕਿ ਇੰਡੀਅਨਸ ਨੇ ਉਹਨੂੰ ਜ਼ਿਆਦਾ ਪ੍ਰੋਪੇਗੇਟ ਕੀਤਾ ਹੈ। ਕਿਤੇ ਵੀ ਮਿਸਟਰ ਜਿਨ੍ਹਾਂ ਨੇ ਲਫ਼ਜ਼ ਟੂ ਨੇਸ਼ਨ ਨਹੀਂ ਇਸਤੇਮਾਲ ਕੀਤਾ। ਫੈਕਟ ਆਫ ਦਾ ਮੈਟਰ ਹੈ ਕਿ ਉਹਨਾਂ ਨੇ ਇਹ ਕਿਹਾ ਸੀ ਕਿ ਭਾਈ ਅਸੀਂ ਅੱਡ ਨੇਸ਼ਨ ਹੈ, ਹਿੰਦੂਆਂ ਦੇ ਨਾਲ ਸਾਡਾ ਕੁਝ ਨਹੀਂ ਰਲਦਾ, ਸਾਡਾ ਆਪਣਾ ਸੱਭਿਆਚਾਰ, ਬੋਲੀ, ਰਹਿਣ ਸਹਿਣ ਦੂਜਾ। ਕਿਉਂਕਿ ਜੇ ਅਸੀਂ ਟੂ ਨੇਸ਼ਨ ਕਹੀਏ ਤੇ ਇਹਦਾ ਮਤਲਬ ਹੈ ਵੀ ਸਿੱਖ ਮਾਈਨਸ ਸੀ ਉਹ ਸਾਰੀ ਗੇਮ 'ਚ। ਇਵੇਂ ਨਹੀਂ ਹੈ। ਸਿੱਖਾਂ ਦੀ ਰੈਕਗਨੀਸ਼ਨ ਐਜ਼ ਏ ਨੇਸ਼ਨ ਜਾਂ ਐਜ਼ ਏ ਥਰਡ ਐਂਟੀਟੀ ਉਹ ਸਾਰੀ ਬ੍ਰਿਟਿਸ਼ ਪੀਰੀਅਡ ਦੇ ਵਿੱਚ ਜਦੋਂ ਉਹਨਾਂ ਨੇ ਸਿੱਖਾਂ ਨੂੰ ਸੈਪਰੇਟ ਇਲੈਕਟੋਰੇਟ ਦਿੱਤਾ, ਉਸ ਦੇ ਥੱਲੇ 1936 ਦੀਆਂ ਜਿਹੜੀਆਂ ਲੈਜਿਸਲੇਟਿਵ ਇਲੈਕਸ਼ਨਾਂ ਹੋਈਆਂ, ਸਿੱਖਾਂ ਨੇ ਆਪਣੇ ਨੁਮਾਇੰਦੇ ਚੁਣੇ ਅੱਡ ਸੈਪਰੇਟ ਇਲੈਕਟੋਰੇਟ ਦੇ ਨਾਲ। ਫਿਰ ਜਿਹੜੇ ਮਿਸ਼ਨ ਉਹਨਾਂ ਦੇ ਇੰਡੀਆ ਦਾ ਕੀ ਸੋਲੂਸ਼ਨ ਹੋਏ ਇਹਦੇ ਲਈ ਆਇਆ, ਜਿਹਦੀ ਦੋ ਪ੍ਰੋਮਿਨੈਂਟ ਮਿਸ਼ਨ ਸੀ, ਕੈਬਨਿਟ ਮਿਸ਼ਨ ਤੇ ਦੂਸਰਾ ਸਰ ਕ੍ਰਿਪਸ ਮਿਸ਼ਨ। ਦੋਨਾਂ ਮਿਸ਼ਨਸ ਦੇ ਸਾਹਮਣੇ ਸਿੱਖਾਂ ਨੂੰ ਤੀਸਰੀ ਐਂਟੀਟੀ ਦੇ ਤੌਰ ਤੇ ਆਪਣਾ ਕੇਸ ਰਿਪਰੈਜ਼ੈਂਟ ਕਰਨ ਦਾ ਮੌਕਾ ਦਿੱਤਾ ਗਿਆ। ਫਿਰ ਅਸੀਂ ਰਾਉਂਡ ਟੇਬਲ ਕਾਨਫਰੰਸਿਸ ਦਾ ਜ਼ਿਕਰ ਕਰਦੇ ਹਾਂ, ਜਿਹਦੀ ਪਹਿਲੀ ਦੀ ਸ਼ੁਰੂਆਤ 1930 ਚ ਹੁੰਦੀ ਹੈ ਔਰ 1946 ਦੇ ਵਿੱਚ ਫਿਰ ਫਾਈਨਲ, ਜਿਸ ਤੋਂ ਬਾਅਦ ਜਿਹੜਾ ਰੈੱਡ ਕਲਿਫ ਉਹ ਆਂਦਾ ਹੈ ਔਰ 3 ਜੂਨ 1947 ਨੂੰ ਇਹ ਰਿਪੋਰਟ ਦੇ ਥੱਲੇ ਜਿਹੜਾ ਕਿ ਵੀ ਡਿਵਾਈਡ ਕੀਤਾ ਜਾਏਗਾ ਔਰ 14-15 ਅਗਸਤ ਨੂੰ ਡਿਵੀਜ਼ਨ ਹੁੰਦੀ ਹੈ। ਸੋ ਇਹਨੂੰ ਸਮਝਣਾ ਜ਼ਰੂਰੀ ਹੈ। ਉਸ ਪੀਰੀਅਡ 'ਚ ਵੀ ਜਿਹੜਾ ਅੱਜ ਭਾਰਤ ਦੇਸ਼ ਦਾ ਹਿੱਸਾ ਬਣੇ ਏਰੀਏ ਨੇ, ਜਦੋਂ ਅਸੀਂ ਨਾਰਥ ਈਸਟ ਦੀ ਗੱਲ ਕਰਦੇ ਹਾਂ, ਉੱਤਰ ਪੂਰਬ ਦੀ, ਬ੍ਰਿਟਿਸ਼ਰਸ ਨੇ ਬਹੁਤ ਕੁਝ ਐਸਾ ਕੀਤਾ ਜਿਹੜਾ ਉਹਨਾਂ ਨੇ, ਜਦੋਂ ਅਸੀਂ ਦੇਸ਼ ਪੰਜਾਬ ਦੀ ਗੱਲ ਕਰਦੇ ਹਾਂ, ਅਸੀਂ 1849 ਦੇ ਵਿੱਚ 1849 ਚ ਬ੍ਰਿਟਿਸ਼ ਅੰਪਾਇਰ ਦਾ ਹਿੱਸਾ ਬਣਦੇ ਹਾਂ, ਈਸਟ ਇੰਡੀਆ ਕੰਪਨੀ ਦਾ ਰਾਦਰ। ਉਦੋਂ ਤੱਕ ਵੀ ਇਹ ਮਲਕੀਅਤ ਈਸਟ ਇੰਡੀਆ ਕੰਪਨੀ ਦੀ ਸੀ। 1857 ਦੇ ਗਦਰ ਤੋਂ ਬਾਅਦ ਇਹ ਜਿਹੜੀ ਈਸਟ ਇੰਡੀਆ ਕੰਪਨੀ ਨੂੰ ਖਤਮ ਕਰਕੇ ਔਰ ਫਿਰ ਸਿੱਧੀ ਕੁਈਨ ਜਾਂ ਕਿੰਗ ਜੋ ਵੀ ਸੀ ਉਸ ਵੇਲੇ, ਕੁਈਨ ਵਿਕਟੋਰੀਆ ਸੀ, ਉਸ ਦਾ ਰੂਲ ਸਥਾਪਿਤ ਹੁੰਦਾ ਹੈ। ਹੁਣ ਇਹਨੂੰ ਜੇ ਸਮਝਣ ਦੇ ਲਈ, ਕਿਉਂਕਿ ਰੈਸਟ ਆਫ ਇੰਡੀਆ ਨੂੰ ਕੰਕਰ ਕਰਨ ਦੇ ਲਈ ਬ੍ਰਿਟਿਸ਼ਰਸ ਨੂੰ ਲਗਭਗ 100 ਸਾਲ ਲੱਗੇ, ਕਿਉਂਕਿ 1757 ਅਸੀਂ ਉਹ ਫਾਈਨਲ ਵਾਟਰਸ਼ੈਡ ਕਹਿ ਸਕਦੇ ਹਾਂ। ਔਰ ਜੇ ਉਹਦੇ ਵੀ ਅਸੀਂ ਬਿਹਾਈਂਡ ਜਾਈਏ ਤੇ ਜਿਸ ਵੇਲੇ ਬ੍ਰਿਟਿਸ਼ਰ ਟ੍ਰੇਡਰ ਵਪਾਰੀ ਆਏ, ਜਹਾਂਗੀਰ ਦੇ ਵੇਲੇ ਉਹਨਾਂ ਨੂੰ ਜਿਹੜਾ ਉਹ ਥੋੜਾ ਜਿਹਾ ਵਪਾਰ ਕਰਨ ਦੇ ਹੱਕ ਮਿਲੇ। ਉਹਨਾਂ ਤੋਂ ਪਹਿਲਾਂ ਪੋਰਤੁਗੀਜ਼ ਉੱਥੇ ਆ ਚੁੱਕੇ ਸੀ। ਵਾਸਕੋ ਡੀ ਗਾਮਾ ਦਾ ਸਾਨੂੰ ਪਤਾ ਹੈ ਵੀ ਉਹ ਕਾਲੀਕਟ ਦੇ ਵਿੱਚ ਆਇਆ, ਉੱਥੋਂ ਗੋਆ ਦੇ ਵਿੱਚ ਆਇਆ। ਫਿਰ ਸਾਨੂੰ ਫ੍ਰੈਂਚ ਦਾ ਪਤਾ ਹੈ ਕਿ ਭਾਈ ਉਹ ਸੂਰਤ ਔਰ ਗੁਜਰਾਤ ਦੀਆਂ ਬੰਦਰਗਾਹਾਂ ਤੋਂ ਬਿਨਾਂ ਵੀ ਪੌਂਡੀਚੇਰੀ ਜਿਹੜੀ ਆ ਉਹ ਫ੍ਰੈਂਚ ਕਾਲੋਨੀ ਰਹੀ ਹੈ ਟੂ ਦਾ ਐਂਡ। ਔਰ ਜਿਹੜਾ ਗੋਆ ਹੈ ਉਹ ਤਾਂ 1961 ਦੇ ਵਿੱਚ ਇੰਡੀਆ ਨੇ ਆਪਣਾ ਹਿੱਸਾ ਬਣਾਇਆ। ਸੋ ਇਹ ਸਾਰੇ ਵਪਾਰੀਆਂ ਦੇ ਤੌਰ ਦੇ ਉੱਤੇ ਆਏ, ਲੇਕਿਨ ਹੌਲੀ ਹੌਲੀ ਇਹਨਾਂ ਨੇ ਆਪਣੀ ਟੈਰੀਟਰੀ ਵਧਾਉਣੀ ਸ਼ੁਰੂ ਕੀਤੀ। ਔਰ ਇਸ ਸਭ ਦਾ ਨਤੀਜਾ ਸੀ ਨਾਰਥ ਈਸਟ ਕਦੇ ਵੀ ਬ੍ਰਿਟਿਸ਼ਰਸ ਦੇ ਡਾਇਰੈਕਟ ਕੰਟਰੋਲ 'ਚ ਨਹੀਂ ਰਿਹਾ। ਇਸੇ ਤਰ੍ਹਾਂ ਅਸੀਂ ਜੇ ਨੇਪਾਲ ਦੇ ਹਵਾਲੇ ਨਾਲ ਗੱਲ ਕਰੀਏ ਕਿ ਜਦੋਂ ਇੰਡੀਪੈਂਡੈਂਟ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ ਐਗਜ਼ਿਸਟ ਕਰ ਰਿਹਾ ਸੀ, ਉਦੋਂ ਨੇਪਾਲ ਇੱਕ ਇੰਡੀਪੈਂਡੈਂਟ ਮੁਲਕ ਸੀ। ਉਹਨਾਂ ਦੇ ਨੁਮਾਇੰਦੇ ਵੀ, ਜਿਵੇਂ ਅਸੀਂ ਜ਼ਿਕਰ ਕੀਤਾ ਸੀ, ਬਸੰਤ ਪੰਚਮੀ ਜਿਹੜਾ ਸਾਡਾ ਐਨੂਅਲ ਫੈਸਟੀਵਲ ਸੀ ਖਾਲਸਾ ਰਾਜ ਦਾ, ਉਹਦੇ 'ਚ ਨੇਪਾਲ ਵੱਲੋਂ ਜਿਹੜੇ ਡੈਲੀਗੇਸ਼ਨ ਵੀ ਆਉਂਦੇ ਸੀ। ਪਰ ਉਸ ਦੌਰ ਦੇ ਵਿੱਚ ਹੀ ਜਿਹੜਾ ਨੇਪਾਲ ਦੇ ਨਾਲ ਅੰਗਰੇਜ਼ਾਂ ਦੀਆਂ ਜੰਗਾਂ ਹੋਈਆਂ, ਉਸ ਤੋਂ ਬਾਅਦ ਸਮਝੌਤਾ ਵੀ ਹੋਇਆ। ਔਰ ਅੱਜ ਜਦੋਂ ਅਸੀਂ ਨੇਪਾਲ ਦੀ ਗੱਲ ਕਰ ਰਹੇ ਹਾਂ, ਉੱਥੇ ਸਾਊਥ ਨੇਪਾਲ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਨੇ ਉਹ ਰਾਇਟ ਹੋਏ ਨੇ ਮੁਸਲਮਾਨਾਂ ਦੇ ਖਿਲਾਫ, ਕਿਉਂਕਿ ਇਹ ਉਹ ਜ਼ਿਲ੍ਹੇ ਨੇ, ਕਿਉਂਕਿ ਜਦੋਂ ਨੇਪਾਲ ਦਾ ਤੁਸੀਂ ਬਾਰਡਰ ਦੇਖਦੇ ਹੋ, ਬਿਹਾਰ, ਉੱਤਰਾਖੰਡ, ਯੂਪੀ ਦੇ ਨਾਲ ਲੱਗਦਾ, ਔਰ ਇੱਕ ਏਰੀਆ ਨੇਪਾਲ ਦਾ ਮੈਧਵੀ ਜਾਂ ਦੂਸਰਾ ਹੈ ਜਿਹੜਾ ਬਿਲਕੁਲ ਹਿੰਦੀ ਸਪੀਕਿੰਗ ਹੈ। ਇਹ ਵੀ ਉਸ ਮੈਪ ਮੇਕਿੰਗ ਚੋਂ ਨਿਕਲਦਾ ਹੈ। ਔਰ ਨੇਪਾਲ ਨੇ ਬ੍ਰਿਟਿਸ਼ਰਸ ਦੇ ਨਾਲ ਸੰਧੀ ਕਰਕੇ ਉਹ ਹਿੱਸੇ ਆਪਣੇ ਕੋਲ ਰੱਖ ਲਏ ਸੀ। ਉੱਤਰਾਖੰਡ ਦਾ ਬਹੁਤ ਸਾਰਾ ਏਰੀਆ ਜਿਹੜਾ ਉਹਨਾਂ ਨੇ ਕੰਕਰ ਕੀਤਾ ਸੀ ਉਹ ਬ੍ਰਿਟਿਸ਼ਰਸ ਨੇ ਲਿਆ। ਸ਼ਿਮਲਾ ਇਹ ਵੀ ਨੇਪਾਲ ਵਾਲਿਆਂ ਦੇ ਕੋਲ ਸੀ ਰਾਜਾ ਅਮਰ ਸਿੰਘ ਥਾਪਾ ਦੇ ਵੇਲੇ। ਔਰ ਇਸ ਸਾਰੇ ਦਾ ਹੀ ਨਤੀਜਾ ਸੀ ਕਿ ਨੇਪਾਲ ਦੇ ਨਾਲ ਕਿਉਂਕਿ ਬਾਰਡਰ ਡਿਫਾਈਨ ਹੋ ਗਿਆ ਸੀ ਅੰਗਰੇਜ਼ਾਂ ਦਾ ਔਰ ਉਹਨਾਂ ਨੇ ਮੋਨਾਰਕੀ ਨੂੰ ਮੰਨ ਲਿਆ ਸੀ, ਲੇਕਿਨ ਨਾਰਥ ਈਸਟ ਦਾ ਜਿਹੜਾ ਹਿੱਸਾ ਹੈ ਜਿਨ੍ਹਾਂ ਦੇ ਵਿੱਚ ਘੱਟੋ ਘੱਟ 200 ਤੋਂ ਜ਼ਿਆਦਾ ਕਬੀਲੇ ਨੇ। ਹਾਲਾਂਕਿ ਮੁੱਖ ਤੌਰ ਦੇ ਉੱਤੇ ਜਦੋਂ ਨਾਰਥ ਈਸਟ ਦੀਆਂ 7 ਸਟੇਟਾਂ ਦੀ ਗੱਲ ਹੁੰਦੀ ਹੈ ਤਾਂ ਉਸ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਅਸਾਮ ਚੋਂ ਹੀ ਨਿਕਲੀਆਂ ਨੇ।
ਔਰ ਅਸਾਮ ਬ੍ਰਿਟਿਸ਼ਰਸ ਦੇ ਲਈ ਇੰਪੋਰਟੈਂਟ ਸੀ ਇਸ ਲਈ ਵੀ ਕਿਉਂਕਿ ਉਸੇ ਹੀ ਏਰੀਆ ਦੇ ਵਿੱਚ ਗੈਸ ਐਂਡ ਆਇਲ, ਕਿਉਂਕਿ ਇਸ ਗੱਲ ਦਾ ਵੀ ਧਿਆਨ ਰਹੇ ਜਦੋਂ ਬ੍ਰਿਟਿਸ਼ਰਸ ਜਾਂ ਯੂਰਪੀਅਨ ਪਾਵਰਸ ਅੱਗੇ ਵਧ ਰਹੀਆਂ ਸੀ, ਗੈਸ ਜਾਂ ਜਿਹੜੀਆਂ ਜ਼ਮੀਨ 'ਚੋਂ ਪੈਟਰੋਲੀਅਮ ਔਰ ਦੂਸਰੇ ਪ੍ਰੋਡਕਟ ਨੇ ਇਹ 19th ਸੈਂਚੁਰੀ ਐਂਡ ਦੇ ਵਿੱਚ ਨਿਕਲੇ ਨੇ। ਔਰ ਉਦੋਂ ਤੱਕ ਜਿਹੜਾ ਨਾਰਥ ਈਸਟ ਹੈ ਕੋਈ ਇੰਪੋਰਟੈਂਸ ਨਹੀਂ ਸੀ ਰੱਖਦਾ, ਪਰ ਜਦੋਂ ਅਸਾਮ 'ਚ ਗੈਸ ਔਰ ਦੂਸਰਾ ਨਿਕਲਿਆ, ਔਰ ਈਵਨ ਜਦੋਂ ਅਸੀਂ ਮਿਆਂਮਾਰ ਦੀ ਗੱਲ ਕਰਦੇ ਹਾਂ ਜਿਸ ਦਾ ਪੁਰਾਣਾ ਨਾਮ ਬਰਮਾ ਹੈ, ਜਦੋਂ ਤੁਸੀਂ ਬਰਮਾ ਸ਼ੈਲ ਦੇਖਦੇ ਹੋ ਉਸ ਦੀ ਵੀ ਅਹਿਮੀਅਤ ਇਸ ਲਈ ਸੀ ਕਿ ਉੱਥੋਂ ਗੈਸ ਨਿਕਲੀ ਸੀ। ਇਸ ਲਈ ਬ੍ਰਿਟਿਸ਼ਰਸ ਲਈ ਉਹ ਥਾਵਾਂ ਇੰਪੋਰਟੈਂਟ ਸੀ ਜਿਹੜੀਆਂ ਉਹਨਾਂ ਦੇ ਲਈ ਇਕਨੋਮਿਕਲੀ, ਕਿਉਂਕਿ ਉਹ ਲੁੱਟ ਦਾ ਮਾਲ ਜਿਹੜਾ ਹੈ ਉਹ ਰਾ ਮਟੀਰੀਅਲ ਵੀ ਇੱਥੋਂ ਬਣਾ ਕੇ ਜਾ ਕੇ ਬ੍ਰਿਟਿਸ਼ ਹੀ ਉਸ ਦਾ ਕਮਰਸ਼ੀਅਲ ਇਸਤੇਮਾਲ ਕਰਦੇ ਸੀ ਜਾਂ ਉਸ ਦਾ ਬੈਨੀਫਿਟ ਲੈਂਦੇ ਸੀ। ਇਸ ਲਈ ਜਿਹੜੇ ਮੀਜ਼ੋ ਜਾਂ ਜਿਹੜੇ ਦੂਸਰੇ ਕੁਝ ਕਬੀਲੇ ਨੇ, 200 ਤੋਂ ਜ਼ਿਆਦਾ ਉਹਨਾਂ ਦੇ ਕਬੀਲੇ ਸਨ, ਉਹ ਇੰਡੀਪੈਂਡੈਂਟ ਜਾਂ ਸਮਾਈ ਇੰਡੀਪੈਂਡੈਂਟ ਸੀ। ਬ੍ਰਿਟਿਸ਼ਰਸ ਦਾ ਉਹਨਾਂ 'ਚ ਕੋਈ ਇੰਟਰਸਟ ਨਹੀਂ ਸੀ, ਸੋ ਉਹ ਇੱਕ ਗ੍ਰੇ ਏਰੀਆ ਸੀ। ਸੋ ਇਹ ਵੀ ਇੱਕ ਕਾਰਨ ਹੈ। ਔਰ ਇਸੇ ਤਰ੍ਹਾਂ ਚਾਈਨਾ ਇਹ ਬੜਾ ਇੰਪੋਰਟੈਂਟ ਹੈ ਸਮਝਣਾ, ਕਿਉਂਕਿ ਜਦੋਂ 1842 ਦੇ ਵਿੱਚ ਸਿੱਖ ਅੰਪਾਇਰ ਜਿਹੜਾ ਕਿ ਉਸ ਵੇਲੇ ਮਹਾਰਾਜਾ ਸ਼ੇਰ ਸਿੰਘ ਲਾਹੌਰ ਦੇ ਤਖਤ ਤੇ ਸਨ, ਉਹਨਾਂ ਨੇ ਜਿਹੜੀ ਸੰਧੀ ਤਿੰਨ ਪਾਵਰਸ ਦੇ ਵਿਚਾਲੇ ਹੋਈ, ਐਂਪਰਰ ਆਫ ਚਾਈਨਾ, ਦਲਾਈ ਲਾਮਾ ਆਫ ਤਿੱਬਤ ਔਰ ਸਿੱਖ ਅੰਪਾਇਰ ਜਾਂ ਸਰਕਾਰੇ ਖਾਲਸਾ ਜੀਓ ਦੀ ਸਟੈਂਪ ਦੇ ਥੱਲੇ ਹੈ, ਉਸ ਦੇ ਵਿੱਚ ਤਿੱਬਤ ਨੂੰ ਐਜ਼ ਏ ਬਫਰ ਸਟੇਟ ਮੰਨ ਲਿਆ ਗਿਆ ਸੀ ਸਿੱਖ ਰਾਜ ਔਰ ਨੇਪਾਲ ਦੇ ਵਿਚਾਲੇ। ਔਰ ਜਿਹੜਾ ਜੰਮੂ ਕਸ਼ਮੀਰ ਜਿਹੜਾ 1846 ਦੇ ਵਿੱਚ ਗੱਦਾਰੀ ਦੇ ਇਨਾਮ ਦੇ ਤੌਰ ਤੇ ਗੁਲਾਬ ਸਿੰਘ ਨੂੰ ਦਿੱਤਾ, ਔਰ 100 ਸਾਲ ਬਾਅਦ 1947 ਚ ਉਹ ਕਸ਼ਮੀਰ ਵੀ ਅੱਜ ਅਸੀਂ ਜਦੋਂ ਕਲੋਨੀਅਲ ਇਸ ਮੈਪ ਮੇਕਿੰਗ ਦੀ ਗੱਲ ਕਰਦੇ ਹਾਂ ਤੇ ਉਹ ਬੋਨ ਆਫ ਕੰਟੈਂਸ਼ਨ ਹੈ, ਇਹਦੀਆਂ ਜੜ੍ਹਾਂ ਵੀ ਉੱਥੇ ਹੀ ਜਾਂਦੀਆਂ ਨੇ, ਕਿਉਂਕਿ ਗਿਲਗਿਤ ਬਾਲਸਤਾਨ ਇਹ ਵੀ ਸਿੱਖ ਰਾਜ ਦਾ ਹਿੱਸਾ ਸੀ। ਔਰ ਇਸ ਦੇ ਨਾਲ ਨਾਲ ਜਿਹੜਾ ਜੰਮੂ ਔਰ ਕਸ਼ਮੀਰ ਵਾਦੀ, ਜਿਸ ਦੇ ਵਿੱਚ ਅੱਜ ਦੇ ਦੋਵੇਂ ਕਸ਼ਮੀਰ, ਜਿਹਨਾਂ ਦੂਸਰਾ ਕਸ਼ਮੀਰ ਜਿੱਥੇ ਅੱਜ ਕਾਫੀ ਗੜਬੜ ਚੱਲ ਰਹੀ ਹੈ, ਜਿਹਨੂੰ ਆਜ਼ਾਦ ਕਸ਼ਮੀਰ ਕਿਹਾ ਜਾਂਦਾ ਹੈ, ਔਰ ਉਹਦਾ ਬਾਰਡਰ ਜਾ ਕੇ ਰਾਵਲਪਿੰਡੀ ਡਿਵੀਜ਼ਨ ਜਿਹਨੂੰ ਅੱਜ ਕਹਿੰਦੇ ਨੇ ਉਹਦੇ ਨਾਲ ਮਿਲਦਾ ਸੀ। ਸਭ ਸਿੱਖ ਰਾਜ ਦਾ ਹਿੱਸਾ ਸੀ। ਲੇਕਿਨ ਗੁਲਾਬ ਸਿੰਘ ਵਾਲਾ ਪਾਰਟ ਵੀ ਕਿਉਂਕਿ ਉਹਦੀ ਨਿੱਜੀ ਮਲਕੀਅਤ ਬਣਾ ਦਿੱਤਾ ਗਿਆ, ਹਾਲਾਂਕਿ ਗਿਲਗਿਤ ਬਾਲਸਤਾਨ ਦੀ ਅਹਿਮੀਅਤ ਕਿਉਂਕਿ ਚਾਈਨਾ ਨਾਲ ਬਾਰਡਰ ਉਹਦਾ ਲੱਗਦਾ ਸੀ, ਉਹ ਅੰਗਰੇਜ਼ਾਂ ਨੇ ਸਿੱਧਾ ਆਪਣੇ ਥੱਲੇ ਲੈ ਲਿਆ ਸੀ 1844 ਤੋਂ ਬਾਅਦ ਵੀ। ਔਰ ਇਹੀ ਕਾਰਨ ਸੀ ਕਿ ਇਮੀਡੀਏਟਲੀ 47 ਤੋਂ ਬਾਅਦ ਜਦੋਂ ਕਿ ਸਿਵਲ ਵਾਰ ਵਰਗਾ ਮਾਹੌਲ ਬਣਿਆ ਤੇ ਜਿਹੜਾ ਗਿਲਗਿਤ ਬਾਲਸਤਾਨ ਦਾ ਅੰਗਰੇਜ਼ ਰੈਜ਼ੀਡੈਂਟ ਸੀ ਉਹਨੇ ਜਿਹੜਾ ਪਾਕਿਸਤਾਨ ਦੇ ਨਾਲ ਇਲਹਾਕ ਕਰ ਲਿਆ ਸੀ। ਇਸ ਤਰ੍ਹਾਂ ਗਿਲਗਿਤ ਬਾਲਸਤਾਨ ਜਿਹੜਾ ਆਜ਼ਾਦ ਕਸ਼ਮੀਰ ਤੋਂ ਬਹੁਤ ਦੂਰ ਹੈ, ਉਹਨਾਂ ਦਾ ਕੋਈ ਆਪਸੀ ਬਾਰਡਰ ਨਹੀਂ ਲੱਗਦਾ ਹੈ, ਉਹ ਜਾ ਕੇ ਤੁਸੀਂ ਲੱਦਾਖ ਦੇ ਨਾਲ ਕਾਰਗਿਲ ਔਰ ਦੂਸਰਿਆਂ ਤੋਂ ਦੂਰ ਦੇਖਦੇ ਹੋ ਉਹਨਾਂ ਨੂੰ, ਕਾਰਗਿਲ ਦੀਆਂ ਪਹਾੜੀਆਂ। ਇਹ ਸਾਰਾ ਵੇਰਵਾ ਮੈਂ ਇਸ ਲਈ ਦਿੱਤਾ ਹੈ ਕਿ ਅੰਗਰੇਜ਼ਾਂ ਨੇ ਜਿਸ ਕਾਹਲੀ ਦੇ ਨਾਲ ਨਿਕਲੇ ਹੋ, ਔਰ ਵੱਡਾ ਕਾਰਨ ਇਹ ਨਹੀਂ ਹੈ ਵੀ ਉੱਥੇ ਕੋਈ ਗਾਂਧੀ ਜੰਮ ਪਿਆ ਜਾਂ ਕੋਈ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਫੌਜ ਤੋਂ ਅੰਗਰੇਜ਼ ਡਰ ਗਏ, ਉਹ ਸਾਰੇ ਉਹਨਾਂ ਨੇ ਦਬਾਅ ਦਬੂ ਦਿੱਤੇ ਸੀ। ਗਾਂਧੀ ਦੀ ਕੁਇਟ ਇੰਡੀਆ ਮੂਵਮੈਂਟ 1942 ਦੇ ਵਿੱਚ ਹੁੰਦੀ ਹੈ ਔਰ ਸਾਰੇ ਭਾਰਤ ਚੋਂ 42,000 ਗ੍ਰਿਫਤਾਰੀਆਂ ਹੁੰਦੀਆਂ ਨੇ, ਸਭ ਸੁਸਰੀ ਵਾਂਗ ਸੌਂਗੇ। ਇਹ ਫੈਕਟ ਹੈ, ਇਹਨੂੰ ਅੱਜ ਦੁਨੀਆ ਦੇ ਸਾਰੇ ਹਿਸਟੋਰੀਅਨ ਮੰਨਦੇ ਨੇ ਕਿ ਬੇਸ਼ੱਕ ਬ੍ਰਿਟਿਸ਼ ਔਰ ਅਲਾਈਜ਼ ਜਿਨ੍ਹਾਂ ਦੇ ਵਿੱਚ ਅਮਰੀਕਾ ਵੀ ਸ਼ਾਮਲ ਸੀ ਇਹ ਜੰਗ ਜਿੱਤੇ, ਅਮਰੀਕਾ ਦੀ ਇਕਨੋਮੀ ਤਾਂ ਸਟਰੋਂਗ ਰਹੀ ਕਿਉਂਕਿ ਵਿਮਨ ਵੀ ਕੰਮ ਕਰਨ ਲੱਗ ਗਈਆਂ ਦੂਸਰਾ, ਲੇਕਿਨ ਬ੍ਰਿਟਨ ਬਹੁਤ ਕਰਜ਼ਾਈ ਹੋ ਗਿਆ ਸੀ, ਬਹੁਤ ਹੰਬ ਗਏ। ਉਹਨਾਂ ਜ਼ਮਾਨਿਆਂ 'ਚ ਬ੍ਰਿਟਨ ਦੇ ਵਿੱਚ ਬ੍ਰੈਡ ਹੋਏ, ਪੋਟੇਟੋ ਹੋਏ ਦੀ ਰਾਸ਼ਨਿੰਗ ਸੀ, ਲੋਕ ਭੁੱਖੇ ਮਰਦੇ ਸੀ। ਔਰ ਉਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਵੀ ਅਸੀਂ ਇਹਨਾਂ ਕਾਲੋਨੀਜ਼ ਨੂੰ ਹੋਲਡ ਨਹੀਂ ਕਰ ਸਕਦੇ, ਕਾਲੋਨੀਜ਼ ਦੇ ਵਿੱਚ ਵੀ ਇੱਕ ਆਜ਼ਾਦੀ ਦੀ ਗੱਲ ਕਿਤੇ ਨਾ ਕਿਤੇ ਜਿਹੜੀ ਆ ਉਹ ਬਾੜੇ ਲੈ ਰਹੀ ਸੀ। ਸੋ ਉਹਨਾਂ ਨੇ ਬੜੀ ਕਾਹਲੀ ਦੇ ਵਿੱਚ, ਔਰ ਇਹ ਕੱਲਾ ਸਾਡੇ ਕੰਟੀਨੈਂਟ ਸਬ ਕੰਟੀਨੈਂਟ ਦੇ ਹਵਾਲੇ ਨਾਲ ਝਗੜੇ ਦੀ ਗੱਲ ਨਹੀਂ ਹੈ, ਫਲਸਤੀਨ ਇਹ ਵੀ ਦੇਖਣਾ ਹੋਏਗਾ ਵੀ ਇਹ ਵੀ ਕਿਉਂਕਿ ਬ੍ਰਿਟਨ ਦੇ ਥੱਲੇ ਸੀ, ਔਰ ਜਿਸ ਅੰਦਾਜ਼ ਇਹਨਾਂ ਨੇ ਦੋਨਾਂ ਨੂੰ ਪ੍ਰੋਮਿਸ ਕੀਤਾ, ਫਲਸਤੀਨੀਆਂ ਨਾਲ ਵੀ ਪਲੇ ਕਰਦੇ ਰਹੇ, ਯਹੂਦੀਆਂ ਨੂੰ ਵੀ ਖੁਸ਼ ਕਰਦੇ ਰਹੇ, ਯੂਰਪ ਦੇ ਵਿੱਚ ਪੈਸੇ ਲੈ ਕੇ ਉਹਨਾਂ ਤੋਂ। ਉਹਦਾ ਹੀ ਨਤੀਜਾ ਹੈ ਕਿ ਅੱਜ ਜਿਹੜਾ ਵੈਸਟ ਏਸ਼ੀਆ ਕ੍ਰਾਈਸਿਸ ਹੈ ਜਿਹਦੀ ਜੜ ਦੇ ਵਿੱਚ ਅਗੇਨ ਫਲਸਤੀਨ ਦੀ ਪ੍ਰੋਬਲਮ ਹੈ, ਇਹ ਵੀ ਕਲੋਨੀਅਲ ਮੈਪ ਮੇਕਿੰਗ ਦੀ ਸ਼ਰਾਰਤ ਹੈ। ਹੁਣ ਅਸੀਂ ਜੇ ਆਪਣੇ ਖਿੱਤੇ ਤੇ ਫੋਕਸ ਕਰੀਏ ਸੋ ਜ਼ਾਹਿਰ ਹੈ ਵੀ ਸਭ ਤੋਂ ਵੱਡਾ ਇਸ਼ੂ ਜਿਹੜੀ ਥਰਡ ਨੇਸ਼ਨ ਸੀ, ਸਿੱਖ ਨੇਸ਼ਨ, ਉਹ ਸਾਰੇ ਉਹਨਾਂ ਦੀ ਅੰਗਰੇਜ਼ਾਂ ਦੀ ਟ੍ਰਾਂਸਫਰ ਆਫ ਪਾਵਰ ਨੈਗੋਸ਼ੀਏਸ਼ਨ ਦੇ ਵਿੱਚ ਵੀ ਸਾਡੇ ਨਾਲ ਜ਼ਿਆਦਤੀ ਕੀਤੀ ਦੋਨਾਂ ਹੀ ਤਰ੍ਹਾਂ।
ਬ੍ਰਿਟਿਸ਼ਰਸ ਨੇ, ਕਿਉਂਕਿ ਉਹਨਾਂ ਨੇ ਇਹਦੇ ਬਾਵਜੂਦ ਕਿ 1849 ਚ ਸਿੱਖ ਐਮਪਾਇਰ ਜਦੋਂ ਉਹਨਾਂ ਨੇ ਲਿਆ, ਮਹਾਰਾਜਾ ਦਲੀਪ ਸਿੰਘ ਬਾਲਗ ਸੀ, ਉਹ ਐਜ਼ ਏ ਗਾਰਡੀਅਨ ਆਏ ਔਰ ਇਸ ਪ੍ਰੋਮਿਸ ਦੇ ਨਾਲ ਕਿ ਜਦੋਂ ਉਹ ਮੇਜਰ ਹੋਏਗਾ, ਐਡਲਟ ਹੋਏਗਾ, ਇਹ ਉਹਨੂੰ ਉਹਦੇ ਹਵਾਲੇ ਕੀਤਾ ਜਾਏਗਾ। ਪਰ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਉਹਨਾਂ ਨੇ ਦਲੀਪ ਸਿੰਘ ਨੂੰ ਜਲਾਵਤਨ ਕੀਤਾ, ਮਹਾਰਾਣੀ ਜਿੰਦਾਂ ਨੂੰ ਜਿਹੜਾ ਕਿਵੇਂ ਜ਼ਲੀਲ ਕੀਤਾ। ਸੋ ਉਹ ਪਾਰਟ ਜੇ ਅਸੀਂ ਇਹ ਵੀ ਮੰਨ ਲਈ ਹੈ ਕਿ ਔਰ ਈਵਨ ਉਹਦੀ ਜਿਹੜੀ ਪਰਸਨਲ ਜਾਇਦਾਦ ਵੀ ਸੀ, ਜਿਹੜੀ ਉਹਨਾਂ ਦੇ ਖਾਨਦਾਨੀ, ਉਹ ਵੀ ਸਾਰੀ ਉਹਨਾਂ ਨੇ ਹਥਿਆ ਲਈ। ਔਰ ਦਲੀਪ ਸਿੰਘ ਇਸ ਸਟਰਗਲ ਦੇ ਵਿੱਚ 1893 ਦੇ ਵਿੱਚ ਚੜ੍ਹਾਈ ਕਰ ਜਾਂਦਾ ਹੈ। ਕਦੇ ਉਹਨਾਂ ਨੂੰ ਚਿੱਠੀਆਂ ਪਾਉਂਦਾ ਹੈ, ਕਦੇ ਰਸ਼ੀਆ ਦੇ ਜਿਹੜਾ ਉਸ ਜ਼ਾਰ ਦੇ ਨਾਲ ਉਹ ਕਮਿਊਨੀਕੇਸ਼ਨ ਖੋਲਦਾ ਹੈ, ਕਦੇ ਫਰਾਂਸ ਆ ਜਾਂਦਾ ਹੈ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਔਰ ਫਿਰ ਸਿੱਖਾਂ ਨੇ ਜਿਹਨਾਂ ਦੇ ਨਾਲ ਆਪਣੀ ਕਿਸਮਤ ਜੋੜੀ, ਉਹਨਾਂ ਦੀਆਂ ਵਾਅਦਾ ਖਿਲਾਫੀਆਂ ਦੀਆਂ ਕਹਾਣੀਆਂ, ਗਾਂਧੀ, ਨਹਿਰੂ, ਪਟੇਲ, ਉਹ ਇਸ ਵੇਲੇ ਅਸੀਂ ਡਿਸਕਸ ਨਹੀਂ ਕਰਾਂਗੇ। ਪਰ ਇਸ ਕੋਈ ਸ਼ੱਕ ਨਹੀਂ ਹੈ ਕਿ ਜੋ ਕੁਝ ਸਿੱਖਾਂ ਦੇ ਨਾਲ ਪੰਜਾਬ ਦੇ ਵਿੱਚ ਹੋਇਆ, ਜਿਹਦੀ ਫਿਰ 47 ਤੋਂ ਬਾਅਦ ਇੱਕ ਪੀਸਫੁਲ ਢੰਗ ਦੇ ਨਾਲ ਇੱਕ ਆਜ਼ਾਦੀ ਦੀ ਗੱਲ, ਉਹ ਵੀ ਮੁਕੰਮਲ ਆਜ਼ਾਦੀ ਨਹੀਂ ਸੀ। ਮੈਂ ਸਮਝਦਾ ਵੀ ਜਿਹੜੀ ਕੈਬਨਿਟ ਮਿਸ਼ਨ ਪਲਾਨ ਸੀ, ਜਿਹਦੇ ਥੱਲੇ ਸਿੱਖਾਂ ਨੇ ਆਪਣਾ ਕੇਸ ਪ੍ਰੈਜ਼ੈਂਟ ਕੀਤਾ ਸੀ, ਔਰ ਜਿਹੜਾ ਇੱਕ ਸਟੇਜ ਦੇ ਉੱਤੇ ਈਵਨ ਮਿਸਟਰ ਜਿਨ੍ਹਾਂ ਮੰਨਣ ਲਈ ਤਿਆਰ ਸੀ ਕਿ ਦੇਸ਼ ਨੂੰ ਬਿਨਾਂ ਵੰਡੇ ਜਿਹੜਾ ਉਹ ਇਕੱਠੇ ਰੱਖਿਆ ਜਾ ਸਕਦਾ ਹੈ, ਜੇ ਜ਼ੋਨ ਏ, ਜ਼ੋਨ ਬੀ, ਇਸ ਕਿਸਮ ਦੀਆਂ ਜਿਹੜੀਆਂ ਪ੍ਰਪੋਜ਼ਲ ਜਿਹਦੇ ਚ ਕੋਈ ਵੀ ਐਸਾ ਕਨਸਟੀਟਿਊਸ਼ਨ ਸਟੇਟਾਂ ਦੀ ਮਰਜ਼ੀ ਤੋਂ ਬਿਨਾਂ ਫੈਡਰਲ ਗਵਰਨਮੈਂਟ ਲਾਗੂ ਨਾ ਕਰੇ। ਇਹਨਾਂ ਨੇ ਜਦੋਂ ਕਨਸਟੀਟਿਊਸ਼ਨ ਬਣਾਇਆ ਇੰਡੀਆ ਨੇ, ਉਹਨਾਂ ਨੇ ਟਰੂ ਫੈਡਰਲ ਯੂਨਿਟ ਦੀ ਥਾਂ ਤੇ ਜਿਹੜਾ ਇਹਨਾਂ ਦਾ ਪ੍ਰੋਮਿਸ ਸੀ, ਜਿਵੇਂ ਅਮਰੀਕਾ ਜਿਸ ਯੂਨਾਈਟਿਡ ਸਟੇਟਸ ਆਫ ਅਮਰੀਕਾ ਕਹਿੰਦੇ ਆ, ਇਹਨਾਂ ਨੇ ਉਸ ਨੂੰ ਇਹਦੇ ਬਾਵਜੂਦ ਕਿ ਭਾਰਤ ਦੇ ਵਿੱਚ ਅੱਜ 28 ਸੂਬੇ ਨੇ, ਤੇ ਇਸ ਗੱਲ ਦਾ ਧਿਆਨ ਰਹੇ ਕਿਸੇ ਦੀ ਲੈਂਗੁਏਜ, ਕਿਸੇ ਦਾ ਕਲਚਰ, ਕਿਸੇ ਦਾ ਪਹਿਰਾਵਾ, ਕਿਸੇ ਦਾ ਫੂਡ, ਕਿਸੇ ਦਾ ਰਹਿਣ ਸਹਿਣ, ਕਿਸੇ ਦੀ ਤਹਿਜ਼ੀਬ ਇੱਕ ਦੂਜੇ ਨਾਲ ਨਹੀਂ ਮਿਲਦੀ। ਲੇਕਿਨ ਇਹਦੇ ਬਾਵਜੂਦ ਸਟ੍ਰਿਕਟ ਫੈਡਰਲ ਸਟਰਕਚਰ ਜਿਹੜਾ ਕਨਸਟੀਟਿਊਸ਼ਨ ਚ ਵੀ ਭਾਵੇਂ ਉਸ ਦਾ ਇੰਨਾ ਸਖਤੀ ਦਾ ਪ੍ਰੋਵੀਜ਼ਨ ਨਹੀਂ ਸੀ, ਉਹਦੇ ਚ ਉਹਨਾਂ ਨੇ ਦੋ ਕਿਸਮ ਦੇ, ਇੱਕ ਜਿਹੜੇ ਨੇ ਸਟੇਟ ਸਬਜੈਕਟਸ ਦਿੱਤੇ, ਇੱਕ ਫੈਡਰਲ ਦਿੱਤੇ। ਕੁਝ ਰੈਜ਼ੀਡੂਅਲ ਪਾਵਰ ਸੀਗੀਆਂ ਜਿਹੜੀਆਂ ਗ੍ਰੇ ਏਰੀਆ ਚ ਰੱਖੀਆਂ। ਔਰ ਇਸ 80 ਸਾਲ ਚ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਫੈਡਰਲ ਨਾਂ ਦੇ ਥੱਲੇ ਜਿਹੜੀਆਂ ਸਟੇਟਸ ਨੂੰ ਪਾਵਰ ਸੀ, ਜਿਵੇਂ ਲਾ ਐਂਡ ਆਰਡਰ ਸਿਚੁਏਸ਼ਨ, ਹੁਣ ਜੇ ਤੁਸੀਂ NSA ਵਰਗੀ ਬਾਡੀ ਬਣਾ ਕੇ ਪੰਜਾਬ ਦੇ 22-23 ਜ਼ਿਲ੍ਹਿਆਂ 'ਚ ਉਹਨਾਂ ਦੇ ਦਫ਼ਤਰ ਖੋਲ ਦਿਓਗੇ ਤਾਂ ਤੁਸੀਂ ਲਾ ਐਂਡ ਆਰਡਰ ਲੈ ਲਿਆ। ਐਜੂਕੇਸ਼ਨ ਸਟੇਟ ਦਾ ਸਬਜੈਕਟ ਸੀ, ਉਹਦੇ ਥੱਲੇ ਤੁਸੀਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਥੱਲੇ ਪਹਿਲਾਂ ਮਨੀ ਨੂੰ ਐਜ਼ ਏ ਵੈਪਨ ਯੂਜ਼ ਕਰਕੇ ਯੂਨੀਵਰਸਿਟੀਜ਼ ਤੇ ਕੰਟਰੋਲ ਕੀਤਾ। ਹੌਲੀ ਹੌਲੀ ਅੱਜ ਤੁਸੀਂ ਦੇਖ ਰਹੇ ਹੋ ਵੀ ਸਿਲੇਬਸ, ਸਕੂਲ ਲੈਵਲ ਦਾ ਸਿਲੇਬਸ, ਔਰ ਜਨ ਗਣ ਮਨ ਔਰ ਵੰਦੇ ਮਾਤਰਮ ਇਹ ਕੰਪਲਸਰੀ, ਔਰ ਹੁਣ 3 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਔਰ ਦੂਸਰਾ। ਸੋ ਮੈਂ ਸਮਝਦਾ ਵੀ ਇਸ ਸਾਰੇ ਨੂੰ ਜੇ ਦੇਖਣਾ ਹੋਏ ਕਿ ਉਸ ਖਿੱਤੇ ਦੇ ਵਿੱਚ ਔਰ ਜਿਸ ਪੀਰੀਅਡ ਦੇ ਵਿੱਚ ਬੁੱਧ ਦਾ ਜ਼ਿਕਰ ਹੁੰਦਾ ਹੈ, ਬੁੱਧ ਦੀ ਫਿਲਾਸਫੀ ਦਾ ਜ਼ਿਕਰ ਹੁੰਦਾ ਹੈ, ਇਸ ਗੱਲ ਦਾ ਧਿਆਨ ਰਹੇ ਕਿ 570 ਸਟੇਟਾਂ ਉਸ ਪੀਰੀਅਡ ਦੇ ਵਿੱਚ ਭਾਰਤ ਦੇ ਵਿੱਚ ਐਗਜ਼ਿਸਟ ਕਰਦੀਆਂ ਸੀ ਬੁੱਧ ਈਰਾ ਦੇ ਵਿੱਚ। ਇਹ ਗੱਲ ਇਸ ਲਈ ਵੀ ਜ਼ਰੂਰੀ ਹੈ ਕਿ ਲਗਭਗ ਇੰਨੇ ਹੀ ਨੰਬਰ ਦੇ ਵਿੱਚ ਰਿਆਸਤਾਂ ਸੀ 47 ਤੋਂ ਬਾਅਦ। 2/3 ਜਿਹੜਾ ਖਿੱਤਾ ਸੀ ਉਹ ਭਾਰਤ ਔਰ ਪਾਕਿਸਤਾਨ 'ਚ ਵੰਡਿਆ ਗਿਆ। 1/3 ਜਿਹੜੀ ਟੈਰੀਟਰੀ ਹੈ ਉਹ ਮਹਾਰਾਜਿਆਂ ਦੇ ਕੋਲ ਸੀ, ਔਰ ਉਹ ਇਹ ਸਮਝਦੇ ਸੀ ਜਿਵੇਂ ਜੂਨਾਗੜ੍ਹ ਰਿਆਸਤ ਜਾਂ ਹੈਦਰਾਬਾਦ ਰਿਆਸਤ ਜਾਂ ਜੰਮੂ ਕਸ਼ਮੀਰ ਦੀ ਰਿਆਸਤ, ਕਿ ਭਾਈ ਸਾਡੇ ਕੋਲ ਇੰਡੀਪੈਂਡੈਂਟ ਰਹਿਣ ਦਾ ਹੱਕ, ਕਿਉਂਕਿ ਉੱਥੇ ਵੀ ਅੰਗਰੇਜ਼ਾਂ ਨੇ ਗ੍ਰੇ ਏਰੀਆ ਰੱਖਿਆ ਹੋਇਆ। ਇਹ ਵੀ ਕਿਹਾ ਵੀ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਇੰਡੀਪੈਂਡੈਂਟ ਰਹਿਣਾ ਚਾਹੁੰਦੇ ਹੋ ਕਿ ਇੰਡੀਆ ਜਾਂ ਪਾਕਿਸਤਾਨ ਜਿਹਨੂੰ ਵੀ ਜੁਆਇਨ ਕਰਨਾ ਚਾਹੁੰਦੇ ਹੋ। ਪਰ ਉਹਨਾਂ ਦੇ ਨਾਲ ਕੀ ਵਾਪਰਿਆ ਇਹ ਸਾਡੇ ਸਾਹਮਣੇ ਹੈ। ਜੂਨਾਗੜ੍ਹ ਨੂੰ ਫੋਰਸੀਬਲੀ ਲੈ ਕੇ ਫਿਰ ਉਹਨਾਂ ਨੇ ਆਰਟੀਫੀਸ਼ੀਅਲ ਰੈਫਰੈਂਡਮ, ਅੱਜ ਜਦੋਂ ਕਹਿੰਦੇ ਨੇ ਜੀ ਰੈਫਰੈਂਡਮ ਕੀ ਹੁੰਦਾ, ਇਹਨਾਂ ਨੂੰ ਪੁੱਛੋ, ਇਹਨਾਂ ਨੇ ਜੂਨਾਗੜ੍ਹ 'ਚ ਵੀ ਰੈਫਰੈਂਡਮ ਕਰਵਾਇਆ ਹੋਇਆ ਹੈ, ਇਹਨਾਂ ਨੇ ਹੈਦਰਾਬਾਦ 'ਚ ਵੀ ਕਰਵਾਇਆ ਹੋਇਆ ਹੈ, ਔਰ ਈਵਨ ਜਿਹੜਾ ਹੁਸੈਨੀ ਵਾਲਾ ਸ਼ਹੀਦ ਭਗਤ ਸਿੰਘ ਔਰ ਉਹਨਾਂ ਦੀ ਸਮਾਧੀ ਜਿਹੜੀ ਉਹਦੇ ਬਦਲੇ 13 ਪਿੰਡ ਦਿੱਤੇ ਹੋਏ ਨੇ। ਔਰ ਇਹ ਸਾਰੇ ਦੇ ਵਿੱਚ ਇਵੇਂ ਬੰਗਲਾਦੇਸ਼ ਨਾਲ ਬਾਰਡਰ ਫਿਕਸ ਕਰਨ ਲਈ ਵੀ ਰੈਫਰੈਂਡਮ ਕਰਵਾਇਆ ਹੋਇਆ। ਇਹ ਸਾਰੀ ਬੈਕਗ੍ਰਾਉਂਡਸ ਜੇ ਅਸੀਂ ਦੇਖੀਏ ਤਾਂ ਭਾਰਤ ਦੇ ਉੱਤਰ ਦੇ ਵਿੱਚ ਪੰਜਾਬ ਔਰ ਜੰਮੂ ਕਸ਼ਮੀਰ, ਇਹ ਦੋ ਵੱਡੀਆਂ ਇੰਸਰਜੈਂਸੀਜ਼ ਵੀ ਜਿਨ੍ਹਾਂ ਦੇ ਵਿੱਚ ਹੋਈਆਂ ਨੇ, ਜਿਨ੍ਹਾਂ ਦਾ ਜੈਨੂਇਨ ਰਾਈਟ ਵੀ ਬਣਦਾ ਹੈ, ਕਿਉਂਕਿ ਧੱਕੇ ਦੇ ਨਾਲ ਇਹਨਾਂ ਨੇ ਜਿਹੜਾ, ਔਰ ਜੰਮੂ ਕਸ਼ਮੀਰ ਦੇ ਮਾਮਲੇ 'ਚ ਰੈਫਰੈਂਡਮ ਜਾਂ ਪਲੇਬਿਸਾਈਟ ਦਾ ਯੂਨਾਈਟਿਡ ਨੇਸ਼ਨਸ ਮੰਨ ਕੇ ਆਏ ਹੋਏ ਨੇ। ਨਹਿਰੂ ਇਸ ਕੇਸ ਨੂੰ ਲੈ ਕੇ ਗਿਆ ਸੀ। ਪੰਜਾਬ ਦੇ ਮਾਮਲੇ 'ਚ ਇਹਨਾਂ ਦੇ ਬੇਸ਼ੱਕ ਪ੍ਰੋਮਿਸਿਸ ਸੀ
ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਨੇ 2 ਸਿੱਖ ਨੁਮਾਇੰਦੇ ਜਿਹੜੇ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਸੀ, ਭੁਪਿੰਦਰ ਸਿੰਘ ਮਾਨ ਔਰ ਸਰਦਾਰ ਹੁਕਮ ਸਿੰਘ, ਉਹਨਾਂ ਨੇ ਭਾਰਤੀ ਸੰਵਿਧਾਨ ਦੇ ਖਰੜੇ ਦੇ ਉੱਤੇ ਦਸਤਖਤ ਕਰਨ ਤੋਂ ਨਾ ਕਰ ਦਿੱਤੀ ਸੀ। ਸੋ ਡੀ ਫੈਕਟੋ ਅਸੀਂ ਕੈਪਚਰ ਹੋਏ, ਲੇਕਿਨ ਡੀ ਜੂਰਿਸ ਅਸੀਂ ਇਹਨਾਂ ਦਾ ਹਿੱਸਾ ਨਹੀਂ। ਨਾਰਥ ਈਸਟ ਦੇ ਵਿੱਚ ਲਗਭਗ ਬੇਸ਼ੱਕ ਅਸੀਂ 7 ਸਟੇਟਾਂ ਦਾ ਜ਼ਿਕਰ ਕਰਦੇ ਹਾਂ ਜਿਹੜਾ ਓਵਰ ਏ ਪੀਰੀਅਡ ਆਫ ਟਾਈਮ ਬਣੀ ਹੈ, ਲੇਕਿਨ ਇਸ ਦਾ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਅੱਜ ਬੇਸ਼ੱਕ ਦੁਬਾਰਾ ਨਾਗਿਆਂ ਦਾ ਉਹਨਾਂ ਦੇ ਨਾਲ 22 ਸਾਲ ਪਹਿਲਾਂ ਇਹਨਾਂ ਨੇ ਪੀਸ ਐਗਰੀਮੈਂਟ ਕੀਤਾ, ਉਹਨੂੰ ਬਿਲਕੁਲ ਫੁੱਲਫਿਲ ਨਹੀਂ ਕੀਤਾ। ਲਾਰਡ ਡੈਂਗਾ ਦੇ ਨਾਲ ਜੋ ਹੋਇਆ, ਔਰ ਅੱਜ ਵਾਪਸ ਜਿਹੜੀਆਂ ਨਾਰਥ ਈਸਟ ਦੀਆਂ ਸਟੇਟਾਂ ਦੇ ਵਿੱਚ ਕਿਤੇ ਨਾ ਕਿਤੇ ਵਰਸਟ ਫਾਰਮ ਦੇ ਵਿੱਚ ਅਸੀਂ ਮਨੀਪੁਰ ਦੇਖ ਰਹੇ ਹਾਂ। ਪਿਛਲੇ 3 ਸਾਲ ਤੋਂ ਮਨੀਪੁਰ ਬੁਰੀ ਤਰ੍ਹਾਂ ਸੜ ਰਿਹਾ ਹੈ। ਉਹਦੇ 'ਚ ਇੱਕ ਪਾਸੇ ਜਿਹੜੇ ਨੇ ਨਾਗਾ ਕਬੀਲੇ ਨੇ, ਇੱਕ ਪਾਸੇ ਜਿਹੜੇ ਨੇ ਕੁਕੀ ਕਬੀਲੇ ਨੇ, ਦੂਸਰੇ ਪਾਸੇ ਜਿਹੜੇ ਨੇ ਉਹ ਮਨੀਪੁਰ ਦੇ ਓਰੀਜਨਲ ਇਨਹੈਬੀਟੈਂਟ, ਔਰ ਉਹ ਹਾਲਾ ਮਨੀਪੁਰ ਇੱਕ ਹਿੰਦੂ ਸਟੇਟ ਮੈਜੋਰਿਟੀ ਹੈ, ਲੇਕਿਨ ਕਿਉਂਕਿ ਦਿੱਲੀ ਦੀ ਨੀਅਤ ਜਿਹੜੀ ਆ ਉਹ ਹਿੰਦੂਤਵਾਦ ਦੇ ਏਜੰਡੇ ਨੂੰ ਲਾਗੂ ਕਰਨ ਦੀ ਹੈ, ਉਹਨਾਂ ਦੇ ਲਈ ਆਪਣੇ ਕਬੀਲਿਆਂ ਦਾ ਔਰ ਆਪਣਾ ਜਿਹੜੀ ਵਿਰਾਸਤ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ। ਵਿਦ ਇਨ ਕੰਟਰੀ ਬੇਸ਼ੱਕ ਤਮਿਲਨਾਡੂ ਨੇ, ਜਿਹਨੂੰ ਅੱਜ ਨਾਡੂ ਮਸਲਮ ਨੇਸ਼ਨ ਹੁੰਦਾ ਹੈ, ਜਿਵੇਂ ਮਹਾਰਾਸ਼ਟਰ ਬਣਾ ਦਿੱਤਾ ਵੀ ਇੱਕ ਪਾਸੇ ਹਿੰਦੂ ਰਾਸ਼ਟਰ ਕਹਿੰਦੇ ਨੇ, ਉਹਨਾਂ ਨੇ ਮਹਾਰਾਸ਼ਟਰ, ਉਹਨਾਂ ਦਾ ਜਿਹੜਾ ਨੈਸ਼ਨਲਿਜ਼ਮ ਹੈ ਉਹ ਆਪਣੇ ਤੋਂ ਉਹ ਤਹਿਜ਼ੀਬ ਦੇ ਉੱਤੇ ਖੜਾ ਹੈ। ਔਰ 1950 ਦੇ ਵਿੱਚ ਉਹਨਾਂ ਇਹ ਠੀਕ ਹੈ ਕਿ ਤਮਿਲਨਾਡੂ 'ਚ ਕਦੇ ਵੀ ਤਮਿਲਨਾਡੂ ਨੂੰ ਇੰਡੀਆ ਨਾਲੋਂ ਇੰਡੀਪੈਂਡੈਂਟ ਕਰਨ ਦੀ ਲਹਿਰ ਨਹੀਂ ਆਈ, ਲੇਕਿਨ ਜਿਹੜੀ ਲਹਿਰ ਉੱਥੇ 1950 'ਚ ਖੜੀ ਹੋਈ, ਉਹਨਾਂ ਦੀ ਆਪਣੀ ਤਹਿਜ਼ੀਬ ਬੋਲੀ ਨੂੰ ਲੈ ਕੇ, ਉਹਦਾ ਰੂਪ ਰੰਗ ਰੁੱਖ ਚੱਕ ਉਹੀ ਸੀ। ਉਹ ਸ਼ਾਇਦ ਸਾਡੇ ਤੋਂ ਜ਼ਿਆਦਾ ਸਿਆਣੇ ਨੇ, ਸਿੱਧੇ ਤੌਰ ਤੇ ਕੁੱਟ ਨਹੀਂ ਖਾਣਾ ਚਾਹੁੰਦੇ, ਪਰ ਉਹਨਾਂ ਨੇ, ਔਰ ਇਹੀ ਕਾਰਨ ਸੀ ਕਿ ਜਦੋਂ ਸ੍ਰੀਲੰਕਾ ਦੇ ਵਿੱਚ ਤਮਿਲ ਇੰਸਰਜੈਂਸੀ ਖੜੀ ਕੀਤੀ ਇੰਡੀਅਨ ਏਜੰਸੀਆਂ ਨੇ, ਰਾਅ ਨੇ, ਉਹ ਬੇਸ਼ੱਕ ਉਹਨਾਂ ਦਾ ਸਿਹਾਲੀ ਮੈਜੋਰਿਟੀ ਨੂੰ ਅਨਕੰਫਰਟੇਬਲ ਕਰਨ ਲਈ ਸੀ, ਪਰ ਤਮਿਲਨਾਡੂ ਦੇ ਵਿੱਚ ਕਿਉਂ ਹਮਦਰਦੀ ਸੀ ਉਹਨਾਂ ਤਮਿਲਾਂ ਦੇ ਨਾਲ? ਇਸ ਲਈ ਨਹੀਂ ਕਿ ਉਹ ਉਹਨਾਂ ਦਾ ਕੋਈ ਹਿੱਸਾ ਸਨ, ਉਹ ਉਹਦੇ ਚੋਂ ਆਪਣਾ ਨੇਸ਼ਨਹੁੱਡ ਦੇਖ ਰਹੇ ਸੀ। ਇਹੀ ਕਾਰਨ ਸੀ ਕਿ ਕਰੁਣਾਨਿਧੀ ਦੀ ਸਰਕਾਰ ਹੋਏ, ਦੂਸਰੇ ਹੋਏ, ਉਹਨਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਹੋਈ ਹੈ ਉਹਨਾਂ ਤਮਿਲਾਂ ਦੀ ਜਿਹੜੇ ਕਿ ਸ੍ਰੀਲੰਕਾ ਦੇ ਵਿੱਚ ਲੜ ਰਹੇ ਸੀ, ਕਿਉਂਕਿ ਤਮਿਲਨਾਡੂ ਸਾਰੇ ਦਾ ਸਾਰਾ ਹਮਦਰਦੀ ਰੱਖਦਾ ਸੀ ਉਹ ਉਹਨਾਂ ਦੀ। ਔਰ ਜਦੋਂ ਇੰਡੀਆ ਨੇ ਰਿਅਲਾਈਜ਼ ਕੀਤਾ ਕਿ ਵੀ ਇਹ ਜਿਹੜਾ ਤਮਿਲ ਨੈਸ਼ਨਹੁੱਡ ਜਿਹੜਾ ਸਿਹਾਲੀਜ਼ ਲੋਕਾਂ ਦੇ ਗੋਡੇ ਲਗਾਉਣ ਲਈ ਸੀ, ਇਹ ਤਾਂ ਹੱਥੋਂ ਨਿਕਲਦਾ ਜਾਂਦਾ ਹੈ। ਇਹਦੀ ਦੇਖੋ ਦੇਖੀ ਤਮਿਲਨਾਡੂ ਦੇ ਵਿੱਚ ਆਪਣੀ ਨੇਸ਼ਨਹੁੱਡ ਦੀ ਜਿਹੜੀ ਹੈ ਸਪਿਰਿਟ ਆ ਰਹੀ ਹੈ। ਉਹਨਾਂ ਨੇ ਜਦੋਂ ਕ੍ਰਸ਼ ਕਰਨਾ ਚਾਹਿਆ, ਰਾਜੀਵ ਗਾਂਧੀ ਨੇ ਜੋ ਪੀਸ ਡੀਲ ਕੀਤੀ, ਉਹਦਾ ਨਤੀਜਾ ਉਹਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਸੋ ਇਨ ਦਾ ਮੀਨ ਟਾਈਮ ਇਹ ਕਿਉਂਕਿ ਇਲਾਕਾਈ ਜਾਂ ਤਹਿਜ਼ੀਬੀ ਤੌਰ ਦੇ ਉੱਤੇ ਸਾਊਥ, ਔਰ ਅੱਜ ਵੀ ਜੇ ਇਸ ਗੱਲ ਦਾ ਧਿਆਨ ਰਹੇ, ਬੇਸ਼ੱਕ ਪੋਲੀਟੀਕਲੀ ਉਹਨਾਂ ਨੇ ਕੋਈ ਸੈਪਰੇਸ਼ਨ ਦੀ ਲਾਈਨ ਨਹੀਂ ਲਈ ਹੋਈ, ਪਰ ਜਦੋਂ ਤਮਿਲਨਾਡੂ, ਕਰਨਾਟਕਾ, ਆਂਧਰਾ, ਕੇਰਲਾ ਔਰ ਤੇਲੰਗਾਨਾ 5 ਸਟੇਟਾਂ ਆਪਣਾ ਇਕਨੋਮਿਕਲ ਜ਼ੋਨ ਬਣਾਉਂਦੀਆਂ ਨੇ, ਤਾਂ ਇਹਦੇ ਚੋਂ ਅਸੀਂ ਦੇਖ ਸਕਦੇ ਹਾਂ ਕਿ ਇਹਦੇ ਚੋਂ ਨੇਸ਼ਨਹੁੱਡ ਦੀ ਖੁਸ਼ਬੂ ਆਉਂਦੀ ਹੈ, ਕਿਉਂਕਿ ਉਹ ਇਹ ਸਮਝਦੇ ਨੇ ਕਿ ਵੀ ਸਾਡੀ ਇਕਨੋਮੀ ਜਿਹਦੇ 'ਚ ਅਸੀਂ ਫੈਮਿਲੀਜ਼ ਨੂੰ ਕੰਟਰੋਲ ਕੀਤਾ, ਫੈਮਿਲੀ ਪਲੈਨਿੰਗ ਇੰਪਲੀਮੈਂਟ ਕੀਤੀ ਹੈ, ਇਸ ਸਾਰੇ ਦੇ ਥੱਲੇ ਜੋ ਅਸੀਂ ਰਿਸੋਰਸ ਜਨਰੇਟ ਕਰ ਰਹੇ ਹਾਂ, ਜਿਹੜੀ ਹਿੰਦੂ ਬੈਲਟ ਹੈ ਜਿਸ ਦੇ ਵਿੱਚ ਯੂਪੀ, ਮੱਧ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ ਔਰ ਰਾਜਸਥਾਨ ਸ਼ਾਮਲ ਨੇ, ਜਿੱਥੇ ਇੰਤਹਾ ਉਹਨਾਂ ਦੇ ਵੱਡੇ ਵੱਡੇ ਟੱਬਰ ਨੇ, 6-6, 8-8 ਬੱਚੇ ਨੇ, ਕਿ ਵੀ ਇਹ ਸਾਡਾ ਖਾਰ ਹੈ। ਸੋ ਭਾਰਤ ਜਿਹੜਾ ਇਹ ਠੀਕ ਹੈ, ਅੱਜ ਦੇਖਣ ਵਾਲਿਆਂ ਨੂੰ ਇਹ ਲੱਗਦਾ ਹੋਏਗਾ, ਔਰ ਜਿਵੇਂ ਕੱਲ ਉਹਨੇ ਬੜਾ ਵੱਡੀ ਗੱਪ ਮਾਰੀ ਹੈ ਜਿਹੜੀ ਇਹਨਾਂ ਦੀ ਫਾਈਨੈਂਸ ਮਿਨਿਸਟਰ ਹੈ ਕਿ ਜੀ IMF ਨੇ ਕਿ ਪਤਾ ਨਹੀਂ ਕਿਹਨੇ ਕਿਹਾ ਹੈ ਕਿ ਜੀ 2029 ਤੱਕ $5 ਟ੍ਰਿਲੀਅਨ ਦੀ ਸਾਡੀ ਦੁਨੀਆ ਦੀ ਵੱਡੀ ਇਕਨੋਮੀ ਬਣ ਜਾਏਗੀ। ਫੈਕਟ ਆਫ ਦਾ ਮੈਟਰ ਇਹ ਹੈ ਵੀ ਇਹ ਸਾਰੀਆਂ ਫਾਲਟ ਲਾਈਨਸ, ਜਦੋਂ ਅਸੀਂ ਇਹ ਫਾਲਟ ਲਾਈਨ ਜਿਹਦੇ FAULT ਲਫ਼ਜ਼ ਹੈ, ਇਹ ਇਨਫੈਕਟ ਜਿਨ੍ਹਾਂ ਥਾਵਾਂ ਦੇ ਉੱਤੇ ਫਾਲਟ ਲਾਈਨਸ ਹੁੰਦੀਆਂ ਨੇ ਉੱਥੇ ਅਰਥਕੁਏਕ ਆਉਣ ਦੀਆਂ ਸੰਭਾਵਨਾਵਾਂ ਹੁੰਦੀਆਂ ਨੇ। ਨਾ ਆਏ ਤਾਂ ਭਾਵੇਂ 10 ਸਾਲ ਨਾ ਆਏ ਤਾਂ ਭਾਵੇਂ ਜਿਵੇਂ ਜਾਪਾਨ ਦੇ ਵਿੱਚ ਹਰ ਚੌਥੇ ਦਿਨ ਅਰਥਕੁਏਕ ਆਇਆ ਹੁੰਦਾ ਹੈ। ਸੋ ਇਹ ਜਿਹੜੀਆਂ ਫਾਲਟ ਲਾਈਨਸ ਨੇ, ਜਿਹੜੀਆਂ ਇਨਫੈਕਟ ਅਲਟੀਮੇਟਲੀ ਨੇਸ਼ਨਹੁੱਡ ਜਾਂ ਤਹਿਜ਼ੀਬੀ ਸੈਪਰੇਸ਼ਨ ਦੇ ਵਿੱਚ ਹੀ ਐਂਡ ਹੋਣਗੀਆਂ, ਉਹਨਾਂ ਦੇ ਵਿੱਚ ਨਾਰਥ ਈਸਟ, ਜਿਹਨੂੰ ਪਿਛਲੇ ਦਿਨਾਂ ਸ਼ਾਇਦ ਕੁਝ ਯੂਰਪ ਦੇ ਵਿੱਚ ਕੋਈ ਸਪੋਰਟਸ ਇਵੈਂਟ ਸੀ ਤੇ ਕਿਸੇ ਨੂੰ ਟਿਸ਼ੂ ਪੇਪਰ ਦੇ ਉੱਤੇ ਜਾਂ ਕਿਵੇਂ
ਇੰਡੀਆ ਦਾ ਮੈਪ ਪ੍ਰੈਜ਼ੈਂਟ ਕੀਤਾ ਗਿਆ ਕਿਸੇ ਇੰਡੀਅਨ ਖਿਡਾਰੀ ਨੂੰ, ਉਹਦੇ 'ਚ ਨਾਰਥ ਈਸਟ ਨਹੀਂ ਸੀ ਮੈਂਸ਼ਨ। ਇਹ ਕੱਲ ਕੇ ਪਰਸੋਂ ਦੀ ਮੇਨ ਖਬਰ ਸੀ, ਇੰਡੀਆ ਨੇ ਉਹਦੇ ਤੇ ਪ੍ਰੋਟੈਸਟ ਕੀਤਾ। ਹੁਣ ਮਤਲਬ ਨਾਰਥ ਈਸਟ ਤਾਂ ਇੱਕ ਚਿਕਨ ਨੈਕ ਜਿਹੜਾ ਉਹਨਾਂ ਦੀ ਜਿਓਗ੍ਰਾਫੀਕਲ ਪਾਰਟ ਹੈ, ਉਹਦੇ ਥੱਲੇ ਉਹਨਾਂ ਲਈ ਕਾਫੀ ਹੈ ਉਹਨੂੰ ਕਰਨ ਦੇ ਲਈ। ਜੰਮੂ ਕਸ਼ਮੀਰ ਅਸੀਂ ਦੇਖ ਰਹੇ ਹਾਂ, ਭਾਵੇਂ ਉਹਦਾ ਸਟੇਟ ਦਾ ਵਜੂਦ ਖਤਮ ਕਰ ਦਿੱਤਾ ਹੈ, ਔਰ ਉਸ ਸਾਰੇ ਨੂੰ ਜਿਹੜਾ ਉਹ ਇਹ ਸਮਝਦੇ ਨੇ ਜੀ ਅਸੀਂ ਲਾ ਐਂਡ ਆਰਡਰ ਕਾਬੂ ਕਰ ਲਿਆ। ਅੱਜ 2 ਦਿਨ ਪਹਿਲਾਂ ਫਿਰ ਪਹਿਲਗਾਮ ਦੇ ਨੇੜੇ ਹਿੰਸਕ ਘਟਨਾ ਹੋਈ ਹੈ, ਅੱਜ ਵੀ ਉੱਥੇ ਉਹ ਪੂਰੀ ਅੱਗ ਲੱਗੀ ਹੋਈ ਹੈ। ਜਿਹੜਾ ਅਲਟੀਮੇਟ ਇੰਡੀਆ ਹੈ, ਔਰ ਜੇ ਮੈਂ ਇੱਕ ਤਾਰੀਖ ਦਾ ਜਾਂ ਇਤਿਹਾਸ ਦਾ ਵਿਦਿਆਰਥੀ ਜਾਂ ਜਿਗਿਆਸੂ ਹੋਣ ਦੇ ਨਾਤੇ ਇਹ ਕਹਾਂ ਕਿ ਦੁਨੀਆ ਦੇ ਵਿੱਚ 100-200 ਸਾਲ ਬਾਅਦ ਮੈਪ ਬਦਲਦੇ ਨੇ। ਕੋਈ ਖਿੱਤਾ ਕਿਤੇ, ਹੁਣ ਇਹਨਾਂ ਜ਼ਮਾਨੇ 'ਚ ਅਸੀਂ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ, ਖੁਰਾਸਾਨ ਖਸਮਾਨਾ ਕੀ ਹੈ। ਹੁਣ ਖੁਰਾਸਾਨ ਬਹੁਤ ਵੱਡਾ ਸੂਬਾ ਸੀ ਜਿਹਦੇ 'ਚ ਅੱਜ ਦਾ ਕਾਫੀ ਹਿੱਸਾ ਈਰਾਨ ਦਾ, ਅਫਗਾਨਿਸਤਾਨ ਦਾ, ਉਜ਼ਬੇਕਿਸਤਾਨ, ਤਾਜਿਕਸਤਾਨ ਦਾ, ਉਹ ਗਾਇਬ ਹੋ ਗਿਆ। ਅਫਗਾਨਿਸਤਾਨ ਜਿਹਨੂੰ ਅਹਿਮਦ ਸ਼ਾਹ ਅਬਦਾਲੀ ਜਿਹੜਾ ਫਾਦਰ ਆਫ ਅਫਗਾਨਿਸਤਾਨ ਹੈ, ਸਿੱਖਾਂ ਨੇ ਉਹਦੇ 2 ਹਿੱਸੇ ਕਰਕੇ ਜਿਹੜਾ ਪਿਸ਼ਾਵਰ ਤੋਂ ਲੈ ਕੇ ਦਰਾ ਖੈਬਰ ਤੱਕ ਦਾ ਇਲਾਕਾ ਹੈ, ਜਿਹਦੇ 'ਚ ਕੋਈ ਵੱਡੇ ਉਹਨਾਂ ਦੇ ਜੰਗਜੂ ਕਬੀਲੇ, ਕੋਈ ਅਫਰੀਦੀ, ਕੋਈ ਯੂਸਫਜ਼ਾਈ, ਕੋਈ ਦੂਸਰੇ ਜਿਹੜੇ ਸਦੀਆਂ ਤੋਂ ਲੜਦੇ ਆਏ ਨੇ, ਉਹਨੂੰ ਜਿਹੜਾ ਸਿੱਖ ਰਾਜ ਦਾ ਹਿੱਸਾ ਬਣਾਇਆ। ਅੰਗਰੇਜ਼ਾਂ ਨੇ ਜਾਣ ਲੱਗਿਆ ਉਹਨੂੰ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਕਿਹਾ, ਜੋ ਖੈਬਰ ਪਖਤੂਨਖਵਾ ਪਾਕਿਸਤਾਨ ਦਾ ਹਿੱਸਾ ਹੈ। ਔਰ ਇਸੇ ਤਰ੍ਹਾਂ ਬਲੋਚਿਸਤਾਨ ਦਾ ਇੱਕ ਵੱਡਾ ਹਿੱਸਾ ਪਰਸ਼ੀਅਨ ਐਮਪਾਇਰ ਦਾ ਹਿੱਸਾ ਸੀ। ਫਿਰ ਉਹਦੀਆਂ 4-5 ਸਟੇਟਾਂ, ਸਟੇਟ ਆਫ ਕਲੌਥ ਔਰ ਸਟੇਟਸ ਦੂਸਰੀਆਂ ਜਿਹੜੀਆਂ ਨੇ ਉਹ ਬਣੀਆਂ, ਅੱਜ ਉਹ ਪਾਕਿਸਤਾਨ ਦਾ ਹਿੱਸਾ ਹੈ। ਔਰ ਇਸ ਸਭ ਦੇ ਚੱਲਦੇ ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਹਿੰਦ ਹੈ ਜਾਂ ਜਿਹਨੂੰ ਹਿੰਦੁਸਤਾਨ ਕਰਕੇ ਕਿਹਾ ਜਾਂਦਾ ਹੈ, ਜਾਂ ਸਾਡੇ ਖੇਤਰਾਂ 'ਚ ਵੀ ਜਿਹਨਾਂ ਨੂੰ ਪੂਰਬੀ ਹੈ, ਜਦੋਂ ਅਸੀਂ ਪੂਰਬ ਕਹਿੰਦੇ ਹਾਂ ਤੇ ਬਿਹਾਰ ਦਾ ਹਿੱਸਾ ਹੈ, ਬਿਹਾਰ ਉੜੀਸਾ ਇਹ ਪੂਰਬ ਹੈ। ਜੇ ਬਿਹਾਰ, ਉੜੀਸਾ, ਯੂਪੀ, ਮੱਧ ਪ੍ਰਦੇਸ਼, ਰਾਜਸਥਾਨ ਮਿਲਾ ਲਓ ਤੇ ਇਹੀ ਹੈ ਉਹ ਹਿੰਦ ਜਿਹਦੇ ਪ੍ਰਥਾ ਸ਼ਾਹ ਮੁਹੰਮਦ ਨੇ ਕਿਹਾ ਸੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਸੋ ਮੈਂ ਸਮਝਦਾ ਵੀ ਫਾਲਟ ਲਾਈਨਸ ਇਹਨਾਂ ਦੀਆਂ ਇਹ ਆਰਟੀਫੀਸ਼ੀਅਲ ਯੂਨੀਅਨ ਅੰਗਰੇਜ਼ ਦੇ ਗਏ। ਸਾਊਥ ਵੀ ਇਹਨਾਂ ਦੇ ਨਾਲ ਕੋਈ ਇਲਹਾਕ ਨਹੀਂ ਰੱਖਣਾ ਚਾਹੁੰਦਾ। ਨਾਰਥ ਈਸਟ ਆਲਰੇਡੀ ਜਿਹੜਾ ਹੈ ਉਹ ਦੁਬਾਰਾ ਉੱਥੇ ਰਿਵਾਈਵਲ ਹੋ ਰਹੀ ਹੈ, ਸਾਰੀਆਂ ਮੂਵਮੈਂਟ ਸੀ। ਜੰਮੂ ਕਸ਼ਮੀਰ, ਪੰਜਾਬ ਦੇ ਹਵਾਲੇ ਨਾਲ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ। ਉਹ ਖਾਲਿਸਤਾਨ ਰੈਫਰੈਂਡਮ ਮੂਵ ਹੋਏ ਡਾਇਸਪੋਰਾ ਦੇ ਵਿੱਚ, ਜਿੱਥੇ ਇੱਕ ਵੱਡੀ ਕਮੇਟੀ 4 ਤੋਂ 5 ਮਿਲੀਅਨ ਸਿੱਖ ਆਪਣਾ ਮੈਂਡੇਟ ਦੇ ਰਹੇ ਨੇ। ਪੰਜਾਬ ਦੀ ਧਰਤੀ ਦੇ ਉੱਤੇ ਜਿਵੇਂ ਹਿੰਦੂਤਵਾ ਦੇ ਰੱਥ ਨੂੰ ਸਿੱਖਾਂ ਨੇ ਰੋਕਿਆ ਹੋਇਆ, ਹਾਲਾਂ ਉਹ ਹਰ ਹੀਲਾ ਵਸੀਲਾ 2027 ਦੇ ਵਿੱਚ ਆਪਣਾ ਝੰਡਾ ਗੱਡਣਾ ਚਾਹੁੰਦੇ ਨੇ। ਸੋ ਕੁੱਲ ਮਿਲਾ ਕੇ ਮੈਂ ਇਹ ਦੇਖਦਾ ਕਿ ਇਹ ਠੀਕ ਹੈ ਕਿ ਬਾਹਰੋਂ ਦੇਖਣ ਨੂੰ ਇੱਕ ਵੱਡਾ ਭਾਰਤ ਲੱਗਦਾ ਹੈ, ਦੁਨੀਆ ਦੇ ਵਿੱਚ ਵੀ ਉਹਦਾ ਲੱਗਦਾ ਹੈ ਕਿ ਜੀ ਦੇਖੋ ਉਹ ਬ੍ਰਿਕਸ ਦਾ ਮੈਂਬਰ ਹੈ ਤੇ ਫਲਾਣੇ ਦਾ ਹੈ। ਇਸ ਗੱਲ ਦਾ ਧਿਆਨ ਰਹੇ ਜਿਨ੍ਹਾਂ ਨੇ ਸੋਵੀਅਤ ਯੂਨੀਅਨ ਦਾ ਉਭਾਰ ਤੇ ਫਿਰ ਐਂਡ ਦੇਖਿਆ, ਇਹ ਜਿਹੜੇ 15 ਟੁਕੜੇ ਹੋਏ ਇਵੇਂ ਹੀ ਇਹਨਾਂ ਨੇ ਦਬ ਕੇ ਜਿਹੜੇ ਨੇ ਉਹ ਨੱਪੇ ਹੋਏ ਸੀ। ਅਲਟੀਮੇਟਲੀ ਰਸ਼ੀਆ ਉਹੀ ਰਹਿ ਗਿਆ ਜਿਹੜਾ ਹਿਸਟੋਰੀਕਲ ਰਸ਼ੀਆ ਸੀ। ਇਸੇ ਤਰ੍ਹਾਂ ਯੂਗੋਸਲਾਵੀਆ ਅੰਡਰ ਮਾਰਸ਼ਲ ਟੀਟੋ, ਫਸਟ ਵਰਲਡ ਵਾਰ ਤੋਂ ਬਾਅਦ ਉਹਨਾਂ ਨੇ ਜਿਵੇਂ ਸਰਬ ਮੈਜੋਰਟੀ ਜਿਹੜੇ ਸੀ ਉਹਨਾਂ ਨੇ ਇਸ ਨੂੰ ਦੱਬਿਆ, ਜਿਹਦੇ ਵਿੱਚ ਕਰੋਸ਼ੀਆ ਸੀ, ਬੋਸਨੀਆ ਹਰਜ਼ੇਗੋਵੀਨਾ ਸੀ, ਕੋਸੋਵੋ ਸੀ, ਮੈਸੇਡੋਨੀਆ ਸੀ, ਇਹ ਸਾਰੇ ਉਹਨਾਂ ਨੇ ਅੱਗੇ ਵੱਧ ਕੇ, ਕਿਉਂਕਿ ਸਰਬ ਫੌਜ ਦੇ ਵਿੱਚ ਸੀ, ਉਹਨਾਂ ਨੇ ਕਬਜ਼ੇ ਕੀਤੇ। ਅਲਟੀਮੇਟਲੀ ਉਹਦਾ ਵੀ ਐਂਡ ਹੋਇਆ। ਸੋ ਮੈਨੂੰ ਲੱਗਦਾ ਹੈ ਵੀ ਅਲਟੀਮੇਟਲੀ ਜਿਹੜਾ ਇਹਨਾਂ ਦਾ ਹਿੰਦੂ ਬੈਲਟ ਹੈ, ਜਿਹੜੀ ਤਹਿਜ਼ੀਬ ਇਹਨਾਂ ਦੀ ਗੰਗਾ ਔਰ ਜਮਨਾ ਦੇ ਵਿਚਾਲੇ ਹੈ, ਉੱਥੋਂ ਤੱਕ ਹੀ ਇਹਨਾਂ ਦੀ ਪਹੁੰਚ ਹੈ। ਔਰ ਵਿਦਨ ਵੀ ਜਿਹੜਾ ਜੇ ਹਿੰਦੂ ਬੈਲਟ ਵੀ ਕਹਿਣਾ ਹੋਏ, ਜੇ ਇਹ ਕਹਿਣਾ ਹੋਏ ਕਿ ਜੀ ਇਹ ਹਿੰਦੂ ਰਾਸ਼ਟਰ ਦੇ ਤੌਰ ਤੇ ਹੈ, ਫਿਰ ਮਰਾਠਿਆਂ ਨੇ ਕਿਉਂ ਮਰਾਠਾ ਮਾਨੁਸ਼ ਦਾ ਕਾਨਸੈਪਟ ਦੇ ਕੇ ਉੱਥੋਂ ਗੁਜਰਾਤੀਆਂ ਨੂੰ ਦੌੜਾਇਆ, ਉਹਨਾਂ ਦੇ ਖਿਲਾਫ ਹਿੰਸਾ ਕੀਤੀ, ਬਿਹਾਰੀਆਂ ਦੇ ਖਿਲਾਫ ਕੀਤੀ, ਦੂਸਰਿਆਂ ਦੇ ਕੀਤੀ, ਕਿਉਂਕਿ ਹਰ ਮਰਾਠਾ ਜਿਹੜਾ ਉਹ ਹਿੰਦੂ ਹੋਣ ਤੋਂ ਪਹਿਲਾਂ ਆਪਣੀ ਪਛਾਣ ਮਰਾਠੇ ਦੇ ਤੌਰ ਤੇ ਦੇਖਦਾ ਹੈ। ਇਵੇਂ ਹੀ ਬੰਗਾਲੀ ਹੈ, ਬੰਗਾਲੀ ਬੇਸ਼ੱਕ ਅੱਜ ਬੀਜੇਪੀ ਨੇ ਬੇਈਮਾਨੀ ਹੇਰਾਫੇਰੀ ਨਾਲ ਉਹਨਾਂ ਨੂੰ ਦੱਬ ਲਿਆ, ਲੇਕਿਨ ਜਿਹੜਾ ਉਹਨਾਂ ਦੇ ਵਿੱਚ ਔਰ ਅੱਜ ਵੀ ਉਹਨਾਂ ਦਾ ਇੱਕ ਆਪਣਾ ਕਿਸਮ ਦਾ, ਕਿਉਂਕਿ ਉਹ ਆਪਣੀ ਤਹਿਜ਼ੀਬ, ਆਪਣੇ ਕਲਚਰ ਨੂੰ ਪਿਆਰ ਕਰਦੇ ਨੇ, ਉਹਨਾਂ ਦੀ ਆਪਣੀ ਆਈਡੈਂਟੀਟੀ ਹੈ। ਸੋ ਕੁੱਲ ਮਿਲਾ ਕੇ ਮੈਨੂੰ ਲੱਗਦਾ ਵੀ 4 ਚਫੇਰੇ ਭਾਰਤ ਦੇ ਫਾਲਟ ਲਾਈਨਸ ਨੇ, ਔਰ ਉਹਨਾਂ ਫਾਲਟ ਲਾਈਨਸ ਦੇ ਉੱਤੇ ਕਿਸੇ ਵੇਲੇ ਵੀ ਅਰਥਕੁਏਕ ਜਾਂ ਭੂਚਾਲ ਆ ਸਕਦਾ ਹੈ।
ਔਰ ਉਸ ਖਿੱਤੇ ਦੇ ਵਿੱਚ ਘੱਟੋ ਘੱਟ 20 ਪਲੱਸ 20 ਨਵੇਂ ਮੁਲਕਾਂ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਮੌਜੂਦ ਨੇ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਆਇਡੈਂਟੀਫਾਈ ਕੀਤਾ ਕਿ ਜਿਹੜੀਆਂ ਮੂਵਮੈਂਟਸ ਆਫਟਰ 1947 ਜਿਹੜਾ ਸਟਰਕਚਰ ਫਾਰਮ ਹੋਇਆ, ਉਹਦੇ 'ਚ ਇੱਕ ਉਹ ਨੇ ਜਿਹੜੇ ਜਿਹੜੀ ਸੈਪਰੇਸ਼ਨ ਆ ਇੰਡੀਆ ਤੋਂ, ਉਹਦੇ ਲਈ ਉਹ ਬੜੇ ਮਤਲਬ ਡਿਟਰਮਿੰਡ ਨੇ, ਚਾਹੇ ਉਹ ਨੌਰਥ ਈਸਟ ਦਾ ਸੈਕਸ਼ਨ ਹੋਵੇ, ਜਿਨ੍ਹਾਂ ਨੇ ਕਦੇ ਵੀ ਆਪਣੇ ਆਪ ਨੂੰ ਭਾਰਤ ਜਾਂ ਇੰਡੀਅਨ ਨੈਸ਼ਨਲਿਜ਼ਮ ਦਾ ਹਿੱਸਾ ਆਪਣੇ ਆਪ ਨੂੰ ਨਹੀਂ ਬਣਾਇਆ। ਤੇ ਸੇਮ ਉਸੇ ਪੈਟਰਨ ਦੇ ਉੱਤੇ ਕਸ਼ਮੀਰ ਦੀ ਮੂਵਮੈਂਟ ਆ ਤੇ ਪੰਜਾਬ ਦੀ ਜਿਹੜੀ ਸਿੱਖਾਂ ਦੀ ਮੂਵਮੈਂਟ ਆ। ਤੇ ਪਰ ਇਸ ਦੇ ਬਾਵਜੂਦ ਤੁਸੀਂ ਇਹ ਵੀ ਦੱਸਿਆ ਕਿ ਭਾਰਤ ਦੇ ਵਿੱਚ ਵੀ ਚਾਹੇ ਉਹ ਮਰਾਠਿਆਂ ਦੀ ਗੱਲ ਹੋਵੇ, ਚਾਹੇ ਉਹ ਦ੍ਰਾਵਿਡੀਅਨ ਆਈਡੈਂਟਿਟੀ ਦੀ ਗੱਲ ਹੋਵੇ, ਤਾਮਿਲ ਦੇ ਰੂਪ ਦੇ ਵਿੱਚ, ਮਤਲਬ ਇਹ ਸਾਰੀਆਂ ਜਿਹੜੀਆਂ ਫੋਲਟ ਲਾਈਨਸ ਨੇ ਇਹ ਵੀ ਪਈਆਂ ਨੇ। ਤੇ ਮਤਲਬ ਇਹ ਸਾਰਾ ਕੁਛ ਜਿਹੜਾ ਆ ਅਸੀਂ ਮਤਲਬ ਵੀ ਇਹਦੀ ਜਿਹੜੀ ਬਣਤਰ ਆ ਉਹਨੂੰ ਇਹ ਸਮਝਿਆ ਜਾਂਦਾ ਕਿ ਇਹ ਸਾਰੇ ਨੂੰ ਇਕੱਠਾ ਕਰਨ ਦੇ ਲਈ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਦਾ ਜਿਹੜਾ ਕੰਸੈਪਟ ਸੀ, ਜਿਹਦੀ ਕੋਰ ਦੇ ਵਿੱਚ ਜਿਹੜਾ ਸਨਾਤਨੀ ਆਈਡੀਆ ਆ, ਸਨਾਤਨੀ ਲਾਈਫ ਸਟਾਈਲ ਦਾ ਆਈਡੀਆ ਆ, ਉਹਦੇ ਤੇ ਜਿਹੜਾ ਇਹ ਬੇਸਡ ਇੰਡੀਅਨ ਨੈਸ਼ਨਲਿਜ਼ਮ ਡਿਵੈਲਪ ਕੀਤਾ ਗਿਆ, ਉਹ ਕਿਤੇ ਨਾ ਕਿਤੇ ਜਿਵੇਂ ਇਹਨਾਂ ਸਾਰੀਆਂ ਫੋਲਟ ਲਾਈਨਸ ਨੂੰ ਇਕੱਠਾ ਕਰਨ ਦੇ ਲਈ ਐਜ਼ ਅ ਟੂਲ ਯੂਜ਼ ਕੀਤਾ ਗਿਆ। ਉਹਦੇ ਵਿੱਚ ਜਿਹੜੀਆਂ ਫੋਲਟ ਲਾਈਨਸ ਸੈਪਰੇਸ਼ਨ ਵਾਲੀਆਂ ਸੀ, ਉਹਨਾਂ ਨੂੰ ਅਪਰੈਸ਼ਨ ਦੇ ਨਾਲ, ਫੌਜੀ ਜ਼ਬਰ ਦੇ ਨਾਲ ਜਾਂ ਵਾਇਲੈਂਸ ਦੇ ਨਾਲ ਉਹਨਾਂ ਨੂੰ ਓਕੂਪਾਈ ਕੀਤਾ ਗਿਆ, ਉਹਨਾਂ ਨੂੰ ਕਾਬੂ ਕੀਤਾ ਗਿਆ, ਕਸ਼ਮੀਰ ਹੋਵੇ, ਨੌਰਥ ਈਸਟ ਹੋਵੇ ਜਾਂ ਪੰਜਾਬ ਹੋਵੇ। ਹੁਣ ਤੱਕ ਦੀ ਹਿਸਟਰੀ ਦੇ ਉੱਤੇ ਜੇ ਆਪਾਂ, ਕਿਉਂਕਿ ਅੱਜ ਦੇ ਸ਼ੋਅ ਦੇ ਵਿੱਚ ਮੈਂ ਚਾਹੁੰਦਾ ਕਿ ਅੱਗੇ ਵੀ ਤੁਹਾਡੇ ਨਾਲ ਆਪਾਂ ਇਹ ਜਿਹੜਾ ਡਾਇਲੋਗ ਆ ਇਹ ਲਗਾਤਾਰ ਜਾਰੀ ਰੱਖੀਏ।